हाँ जी, पंजाबी बेस्ट फॉर एवर यूट्यूब चैनल देखने वाले वीरो अस्सलामुअलैकुम। की हाल चाल है जी? वधिया। उम्मीद करदा कि तुसीं सारे वधिया होवोगे तो मालक सारिਆਂ ਦੇ ਉੱਤੇ अपनी रहमत करे। मैं जी ਤੁਹਾਡਾ अपना भरा राणा खालिद मकबूल ਤੇ ਮੇਰੇ ਨਾਲ ਇਸ ਵੇਲੇ ਮੌਜੂਦ ਹਾਂ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਤੇ ਪ੍ਰੋਫੈਸਰ ਹਬੀਬੁੱਲਾ ਸਾਹਿਬ। ਪਹਿਲੇ ਵੀ ਤੁਸੀਂ ਸਾਡੀ ਵੀਡੀਓ ਦੇ ਵਿੱਚ ਜਨਾਬ ਹੋਰਾਂ ਨੂੰ ਦੇਖਿਆ, ਰਾਣਾ ਤਸਲੀਮ ਖਾਨ ਸਾਹਿਬ ਰਾਣਾ ਸਾਹਿਬ ਦੇ ਵੱਡੇ ਭਰਾ ਹੈਗੇ ਆ। ਤੇ ਅੱਜ ਜਿਹੜੇ ਸਾਡੇ ਅੱਜ ਦੀ ਵੀਡੀਓ ਦੇ ਸਾਡੇ ਪ੍रोहचार ਹੈਗੇ ਆ ਉਹ ਵੀ ਸਾਡੇ ਨਾਲ ਖੜੋਤੇ ਆ ਜਨਾਬ ਜੀ। ਇਹਨਾਂ ਦਾ ਇੱਥੇ ਸੋਲਰ ਦਾ ਬੜਾ ਵੱਡਾ ਕੰਮ ਹੈਗਾ ਗੋਜਰਾ ਸ਼ਹਿਰ ਦੇ ਵਿੱਚ ਫੈਸਲਾਬਾਦ ਰੋਡ ਦੇ ਉੱਤੇ ਜੱਟ ਸੋਲਰ ਦੇ ਨਾਮ ਤੋਂ ਜੀ। ਹਾਂਜੀ, ਤੇ ਵਕਾਰ ਜੱਟ ਸਾਹਿਬ ਜੀ ਤੇ ਨਾਲ ਸਾਡੇ ਮੌਜੂਦ ਆ ਜੀ ਤਾਹਰ ਭਾਈ ਤਾਹਰ ਸਾਹਿਬ ਜੀ। हाँ एडमिनिस्ट्रेटर है ਐਡਮਿਨਿਸਟ੍ਰੇਟਰ ਹੈਗੇ ਆ ਜੀ ਇਹਨਾਂ ਦੇ। ਹਾਂਜੀ, ਜੱਟ ਸੋਲਰ ਪੁਆਇੰਟ ਦੇ ਜੀ। ਇਹਨਾਂ ਨੇ ਸਾਡੀ ਬੜੀ ਜੀ ਆਓ ਭਗਤ ਕੀਤੀ, ਅਸੀਂ ਇਹਨਾਂ ਦੇ ਬੜੇ ਮਸ਼ਹੂਰ ਹਾਂ। ਤੇ ਇਹਨਾਂ ਦਾ ਪਿੰਡ ਵੀ ਜਨਾਬ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਪਿੰਡ ਹੈਗਾ ਜਿਹੜਾ 158 ਗਾਬੇ ਖੱਖਾਂ, ਇਹ ਵੀ ਉੱਥੋਂ ਦੇ ਰਹਿਣ ਵਾਲੇ ਆ ਜੀ। ਤੇ ਤੁਹਾਨੂੰ ਕਹਿੰਦੇ ਆ ਜੀ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਤੇ ਜਿੱਦਾਂ ਕਿ ਤੁਹਾਨੂੰ ਪਤਾ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਵੀ ਇਹ ਸਾਡਾ ਪਹਿਲਾ ਵਲੌਗ ਹੈਗਾ ਆ ਜਿਹੜਾ ਅਸੀਂ ਪਲੇ ਲਿਸਟ ਦੇ ਵਿੱਚ ਖਾਨਾ ਬਣਾਇਆ ਨਾ, ਟੂਰ ਆਫ ਪੰਜਾਬ। ਇਹ ਉਹਦੀ ਪਹਿਲੀ ਲੜੀ ਹੈਗੀ ਆ ਜਿਹੜੀ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਡੇ ਨਾਲ। ਤੇ ਅਸੀਂ ਅੱਜ ਤੁਹਾਨੂੰ ਕਰਾਵਾਂਗੇ ਜੀ ਗੋਜਰਾ ਸ਼ਹਿਰ ਦੀ ਸੈਰ ਆਪਣੇ ਕੈਮਰੇ ਰਾਹੀਂ ਤੇ ਅਸਲਮ ਖਾਨ ਵਕਾਰ ਸਾਹਿਬ ਦੀ ਗੱਲਾਂ ਰਾਹੀਂ। ਤੇ ਇਸ ਵੇਲੇ ਅਸੀਂ ਖਲੋਤੇ ਕਿੱਥੇ ਆ ਜੀ? ਅਸੀਂ ਖਲੋਤੇ ਆ ਜੀ ਫੈਸਲਾਬਾਦ ਤੋਂ 50 ਕਿਲੋਮੀਟਰ, ਲਾਹੌਰ ਤੋਂ 110, ਜ਼ਿਲ੍ਹਾ ਟੋਬਾ ਟੇਕ ਸਿੰਘ ਤੋਂ ਜੀ 28 ਕਿਲੋਮੀਟਰ, ਤੇ ਆਪਣੇ ਸ਼ਹਿਰ ਸਮੁੰਦਰੀ ਤੋਂ ਅਸੀਂ ਹੈਗੇ ਆ ਤਕਰੀਬਨ 30 ਕਿਲੋਮੀਟਰ। ਇੰਨਾ ਜੀ ਰਾਣਾ ਸਾਹਿਬ? ठीक है। ਹਾਂਜੀ, ਤੇ ਅਸੀਂ ਖੜੇ ਆ ਜੀ ਇਸ ਵੇਲੇ ਜ਼ਿਲ੍ਹਾ ਟੋਬਾ ਟੇਕ ਸਿੰਘ ਦੀ ਤਹਿਸੀਲ ਗੋਜਰਾ। ਬੜਾ ਕਦੀਮੀ ਸ਼ਹਿਰ ਹੈ ਜੀ। ਤੇ ਇੱਕ ਵੇਲਾ ਸੀ ਵੀ ਜਿਸ ਵਕਤ ਬਰਤਾਨਵੀ ਰਾਜ ਸੀ 1896 ਦੇ ਵਿੱਚ ਇਹ ਲੈਲਪੁਰ ਦੀ ਇੱਕ ਕਲੋਨੀ ਦੇ ਤੌਰ ਤੇ ਸਾਹਮਣੇ ਆਇਆ। ਤੇ ਉਸ ਵੇਲੇ ਇਹ ਜਨਾਬ ਜੀ ਗੁੜ ਤੇ ਸ਼ੱਕਰ ਦੀ ਮਾਰਕੀਟ ਦਾ ਏਸ਼ੀਆ ਦਾ ਸਭ ਤੋਂ ਵੱਡਾ ਇਹ ਸ਼ਹਿਰ ਸੀ, ਇਹ ਕਸਬਾ ਸੀ ਜਾਂ ਇਹ ਕਲੋਨੀ ਸੀ ਉਸ ਵੇਲੇ। ਤੇ ਗੰਦਮ ਦੇ ਵਿੱਚ ਅਨਾਜ ਉਗਾਉਣ ਦੇ ਵਿੱਚ ਵੀ ਇਹ ਜਨਾਬ ਜੀ ਹਿੰਦੁਸਤਾਨ ਦਾ ਉਸ ਟਾਈਮ ਸਭ ਤੋਂ ਵੱਡੀ ਜਗ੍ਹਾ ਸੀ ਜੀ ਇਹ। ਕਿਉਂ ਜੀ ਰਾਣਾ ਸਾਹਿਬ? बिल्कुल। ਬਾਕੀ ਜੀ ਤੁਹਾਡੇ ਨਾਲ ਕਰਦੇ ਆ ਜੀ ਰਾਣਾ ਸਾਹਿਬ ਗੱਲਬਾਤ। ਤੇ ਅਸੀਂ ਇਸ ਵੇਲੇ ਖਲੋਤੇ ਆ ਇੰਟਰਨੈਸ਼ਨਲ ਸਟੇਡੀਅਮ, ਅਸੀਂ ਉੱਥੇ ਖਲੋਤੇ ਆ ਤੇ ਬਾਕੀ ਗੱਲਬਾਤ ਤੁਹਾਡੇ ਨਾਲ ਕਰਦੇ ਆ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ। अच्छा ਜੀ ਰਾਣਾ ਸਾਹਿਬ। गोजरा ना जिहड़ा हम्म ਇਹਦਾ ਜਦੋਂ ਜ਼ਿਕਰ ਆਂਦਾ ਨਾ ਤੇ ਨਾਲ ਹੀ ਹਾਕੀ ਦਾ ਜ਼ਿਕਰ ਆਂਦਾ। ਹਾਂ। ਗੋਜਰੇ ਤੋਂ ਰਿਲੇਟ ਜਿਹੜੀ ਹੈ ਨਾ ਸਭ ਤੋਂ ਜ਼ਿਆਦਾ ਹਾਕੀ ਆ। ਇੱਥੇ ਬਹੁਤ ਅਰਸਾ ਪਹਿਲੇ ਨੇ ਜਦੋਂ ਸਵੇਰੇ ਸਵੇਰੇ ਬੰਦੇ ਉੱਠਦੇ ਸੀ ਨਾ, ਜਿਸ ਤਰ੍ਹਾਂ ਬੰਦੇ ਕੰਮਕਾਰ ਤੇ ਨਹੀਂ ਜਾਂਦੇ, ਮੁੰਡੇ ਨਾ ਹਾਕੀਆਂ ਲੈ ਕੇ ਖੇਡਣ ਤੇ ਜਾਂਦੇ। ਬਹੁਤ ਸਾਰੇ ਕਲੱਬ, ਬਹੁਤ ਸਾਰੇ ਸਕੂਲ, ਸਾਰੇ ਯਾਨੀ ਕਿ ਇੱਥੇ ਬਲਕਿ ਹਾਈ ਸਕੂਲਾਂ ਦੇ ਤੇ ਇਹ ਹੁੰਦਾ ਸੀ ਕਿ ਇੱਥੇ ਕੰਪੀਟੀਸ਼ਨ ਇਸਲਾਮੀਆ ਹਾਈ ਸਕੂਲ ਤੇ ਐਮਬੀ ਹਾਈ ਸਕੂਲ ਦਾ ਹੁੰਦਾ ਸੀ। ਜਿਹੜਾ ਜੇ ਜਾਂਦਾ ਸੀ ਫਿਰ ਸਰਗੋਦੇ ਬੋਰਡ ਦਾ ਚੈਂਪੀਅਨ ਉਹੀ ਹੁੰਦਾ ਸੀ। ਯਾਨੀ ਕਿ ਉਹਨੂੰ ਬਸ ਜਿੰਨੀ ਵੀ ਦੁਸ਼ਵਾਰੀ ਹੁੰਦੀ ਸੀ ਨਾ ਇੱਥੇ ਗੋਜਰੇ ਤੋਂ ਹੀ ਜਿੱਤਣ ਦੀ ਹੁੰਦੀ ਸੀ। ਤੇ ਇੱਥੇ ਫਿਰ ਪਾਕਿਸਤਾਨ 'ਚ ਜਿਹੜਾ ਵਾ ਨਾ ਜਦੋਂ ਆਸਟ੍ਰੋਟਰਫ ਪਛਾਣ ਦਾ ਕੀਤਾ ਗਿਆ, ਲਾਹੌਰ ਤੇ ਕਰਾਚੀ ਤੋਂ ਬਾਅਦ ਜਿਹੜਾ ਵਾ ਨਾ ਜਿਹੜੀ ਆਸਟ੍ਰੋਟਰਫ ਇੱਥੇ ਗੋਜਰੇ ਵਿਛਾਈ ਗਈ, ਕਿਉਂਕਿ ਇੱਥੇ ਬਹੁਤ ਸਾਰੇ ਪਲੇਅਰ ਖੇਲੇ ਆ ਹਾਕੀ। ਇਹਦੇ 'ਚ ਅਗਰ ਮੈਂ ਗੱਲ ਕਰਾਂ, ਬਹੁਤ ਸਾਰੇ ਬੰਦਿਆਂ ਨੂੰ ਨਹੀਂ ਪਤਾ ਹੋਏਗਾ ਕਿ ਇੱਥੇ ਇੱਕ ਪੀਟੀ ਟੀਚਰ ਹੈ ਸੀ ਯਕੂਬ ਸਾਹਿਬ। ਉਹ ਕਹਿੰਦੇ ਕਿ ਉਹਨਾਂ ਨੇ ਆਪਣੇ ਵਕਤ 'ਚ 500-600 ਹਾਕੀ ਜਿਹੜੀ ਹੈ ਨਾ ਸਕੂਲ 'ਚ ਡਿਸਟਰੀਬਿਊਟ ਕੀਤੀ। ਤੇ ਉਸ ਤੋਂ ਬਾਅਦ ਅਸਲਮ ਰੋਡਾ ਤੇ ਇਕਬਾਲ ਬਾਲੀ ਸਾਹਿਬ, ਉਹਨਾਂ ਦੇ ਕਲੱਬ ਸੀ ਗੋਜਰਾ ਸਪੋਰਟਸ ਦੀ। ਇਸ ਤਰ੍ਹਾਂ ਕਰਕੇ ਮੈਨੂੰ ਹੁਣ ਐਗਜ਼ੈਕਟ ਨਾਮ ਨਹੀਂ ਆ ਰਹੇ ਜ਼ਿਹਨ 'ਚ। ਹਾਂ, ਤੇ ਉਹ ਉਹਨਾਂ ਤੋਂ ਬਾਅਦ ਫਿਰ ਅਗਰ ਦੇਖੀਏ ਅਸੀਂ ਮੁਲਕ 'ਚ ਖੇਲਣੇ ਵਾਲਿਆਂ 'ਚ, ਵੈਸੇ ਤਾਂ ਅਸਲਮ ਰੋਡਾ ਵੀ 1971 ਵਾਲੇ ਓਲੰਪਿਕਸ 'ਚ ਆਇਆ ਸੀ ਇੱਥੇ, ਲੇਕਿਨ ਜ਼ਿਆਦਾ ਮਸ਼ਹੂਰ ਮੰਜ਼ੂਰ ਹਸਨ, ਰਸ਼ੀਦੁਲ ਹਸਨ, ਉਹਨਾਂ ਤੋਂ ਫਿਰ ਤਾਹਿਰ ਜ਼ਮਾਨ ਹੈ, ਕਾਸਮ ਹੈ, ਬਹੁਤ ਸਾਰੀ ਇੱਕ ਬੜੀ ਲੰਬੀ ਲਾਈਨ ਆ। ਹਾਂ, ਸ਼ਹਿਬਾਜ਼, ਹਾਂ ਰਿਜ਼ਵਾਨ। ਤੇ ਲੇਕਿਨ ਇਹਦੇ 'ਚ ਇਸ ਤੋਂ ਇਲਾਵਾ ਹਾਕੀ ਤੋਂ ਇਲਾਵਾ ਅਗਰ ਗੋਜਰੇ ਦਾ ਜਿਹੜਾ ਵਾ ਨਾ ਇਹ ਅੱਖਾਂ ਦੇ ਹਵਾਲੇ ਨਾਲ ਇੱਥੇ ਬਹੁਤ 3-4 ਬੜੇ ਮਸ਼ਹੂਰ ਹਸਪਤਾਲ ਅੱਜ ਤੋਂ ਬਹੁਤ ਅਰਸਾ ਪਹਿਲੇ ਇੱਥੇ ਆਇਆ ਸੀ। ਐਜੂਕੇਸ਼ਨ ਵਾਈਜ਼ ਗੋਜਰਾ ਜਿਹੜਾ ਵਾ ਨਾ ਬਹੁਤ ਅੱਛਾ ਹੈ ਆ। ਆਬਾਦੀ 'ਚ ਵੀ ਇਹ ਟੋਬੇ ਤੋਂ ਜ਼ਿਆਦਾ ਵਾ। ਖਾਣ ਪੀਣ 'ਚ ਵੀ 2-4 ਚਾਵਾਂ ਬਹੁਤ ਮਸ਼ਹੂਰ ਆ ਹੈ, ਜੇ ਸੂਫੀ ਦੇ ਪਕੌੜੇ ਜਾਂ ਮਨ ਦੀ ਬਰਫੀ। ਇਹਨਾਂ ਤੇ ਸਾਡੇ ਕੋਲ ਟਾਈਮ ਬੜਾ ਥੋੜਾ ਜਿਹਾ ਵਾ। ਅਸੀਂ ਬਹੁਤ ਹੈ ਤੇ ਇਕੱਲੇ ਟੌਪਿਕ ਤੇ ਵਲੌਗ ਬਣਨੇ ਵਾਲਾ ਵਾ, ਤੇ ਲੇਕਿਨ ਇਹ ਸੀ ਇੱਕ ਓਵਰਵਿਊ ਜਿਹਾ ਗੋਜਰੇ ਦਾ। ਤੇ ਬਾਕੀ ਅਸੀਂ ਜਿਸ ਤਰ੍ਹਾਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਤੇ ਗੱਲ ਕਰਦੇ ਹਾਂ।
ਲਓ ਜੀ ਅਸੀਂ ਇੰਟਰ ਹੋ ਗਏ ਆ ਜਨਾਬ। ਆਸਟੋ ਟਰਫ ਗਰਾਊਂਡ ਹੈਗਾ ਤੇ ਇੱਥੇ ਪਤਾ ਨਹੀਂ ਕਿਹੜੇ ਕਿਹੜੇ 올림픽ਨ ਖੇਡੇ ਹੋਣੇ। ਕਿਉਂ ਜੀ ਰਾਣਾ ਸਾਹਿਬ ਦੀ ਗ੍ਰੇਟ ਗੱਲ ਤੁਹਾਡੀ ਠੀਕ ਆ। ਇੱਥੇ ਤਾਂ ਇੱਕ ਪੂਰਾ ਵਲਾਗ ਜਿਹੜਾ ਆ ਹਾਂ ਸ਼ਾਇਦ ਸਿਰਫ ਅਸੀਂ ਇਸੇ ਗੱਲ ਤੇ ਬਣਾ ਸਕਦੇ ਆ। ਹਾਕੀ ਤਾਂ ਖੇਲੀ ਹੈ ਗੁਜਰੇ ਆ ਕੇ ਸਕੂਲ ਦੀ ਤਰਫੋਂ ਤੂੰ ਵੀ ਖੇਲੀ ਹਾਂਜੀ ਖੇਡੀ ਹੈ ਖੇਡੀ ਹੈ ਨਾ ਮੈਚ ਨਹੀਂ ਇਹ ਅਸਲ ਉਹ ਸਾਡੇ ਪਿੰਡ ਵੀ ਐਮਬੀ ਹਾਈ ਸਕੂਲ ਤੇ ਇਸਲਾਮੀਆ ਹਾਈ ਇਹ ਸਕੂਲ ਦੇ ਉੱਥੇ ਵੀ ਟੀਮ ਲੈ ਕੇ ਗਏ ਸੀ ਅਸੀਂ ਇਹਨਾਂ ਦੀ ਟੀਮ ਦੀ ਟੀਮ ਪਿੰਡ ਵੀ ਆਈ ਸੀ ਹਾਂ, ਹਾਂਜੀ ਇੱਥੇ ਆ ਕੇ ਖੇਲੇ ਹੋਏ ਆ। ਹਾਂਜੀ। ਸਾਡਾ ਪਿੰਡ ਥੋੜਾ ਦੇਖੀ ਪਹਿਲੇ ਕਦੀ ਆਸਟਰ ਹਾਂ ਮੈਂ ਖੇਡਿਆ, ਮੈਂ ਫੈਸਲਾਬਾਦ ਖੇਡਿਆ। ਲਓ ਜੀ ਇਹ ਗਰਾਊਂਡ ਹੈਗਾ ਜਿੱਥੇ ਤੁਹਾਨੂੰ ਅਸੀਂ ਦਿਖਾਤੇ। ਹਾਂ ਆਸਟੋ ਟਰਫ ਹੈ ਜੀ ਇਹ ਤਾਂ ਫਿਰ ਯਾਰ ਕਿੱਡਾ ਵੱਡਾ ਹੀ ਗਰਾਊਂਡ ਹੁੰਦਾ ਹੈ। ਹਾਂ ਹਾਕੀ ਤਾਂ ਨਹੀਂ ਇੰਟਰਨੈਸ਼ਨਲ ਆਪਣੇ ਸਟੈਂਡਰਡ ਵਾਲਾ ਤਾਂ ਫਿਰ ਛੋਟਾ ਆ ਆਪਣਾ ਜਿਹੜਾ ਹਾਕੀ ਗਰਾਊਂਡ ਹੈ ਐਡਾ ਹੀ ਹੈ ਜੀ, ਥੋੜਾ ਜਿਹਾ ਛੋਟਾ ਹੈਨਾ ਉਹ 90 ਗਜ਼ ਦਾ 100 ਗਜ਼ ਦਾ। ਲੇਕਿਨ ਮਤਲਬ ਉਹਦੇ ਨਾਲ ਕਿਉਂਕਿ ਉਹ D25 ਵਾਲੀ ਲਾਈਨ ਜਿਹੜਾ ਵਾ 25 ਸੈਂਟਰ ਲਾਈਨ ਠੀਕ ਹੈ। ਕੋਈ ਪਿਕਚਰ ਗੈਲਰੀ ਵੀ ਬਣੀ ਹੋਈ ਹੈ ਇੱਥੇ ਤਸਵੀਰਾਂ ਤੋਂ ਲੱਗੀਆਂ ਹੋਈਆਂ ਮੇਰਾ ਨਹੀਂ ਲੋ ਜੀ ਇਹ ਹੈ ਉਸਤਾਦ ਅਸਲਮ ਰੋਡਾ ਸਾਹਿਬ ਜੀ ਗੋਜਰੇ ਚ ਹਾਕੀ ਦੀ ਇਸ਼ਾਅਤ ਚ ਇਹਨਾਂ ਦਾ ਸਭ ਤੋਂ ਜ਼ਿਆਦਾ ਹਿੱਸਾ ਵਾ। ਬਿਲਕੁਲ ਮੈਮਾਰ ਹਮਾਰੇ ਜੀ। ਲੋ ਜੀ ਜਿਹੜੀ ਹੈ ਨਾ ਹਾਕੀ ਸਟੇਡੀਅਮ ਦੀ ਆਸਟੋ ਟਰਫ ਉਹਦੀ ਜਿਹੜੀ ਦੇਖਭਾਲ ਦੀ ਜ਼ਿੰਮੇਵਾਰੀ ਹੈ ਨਾ ਸਨੀ ਸਾਹਿਬ ਹੈ। ਇਹ ਹਮਾ ਵਕਤ ਇੱਥੇ ਨਾ ਮੌਜੂਦ ਹੁੰਦੇ ਆ ਤੇ ਇਹਨਾਂ ਨੇ ਸਾਨੂੰ ਬੜੇ ਅੱਛੇ ਤਰੀਕੇ ਨਾਲ ਜਿਹੜਾ ਵਾ ਨਾ ਇੱਥੇ ਵਿਜ਼ਿਟ ਕਰਵਾਇਆ ਵਾ ਤੇ ਬੜੀ ਮਿਹਰਬਾਨੀ ਅਸੀਂ ਇਹਨਾਂ ਦੇ ਬੜੀ ਖੁਸ਼ੀ ਹੋਈ ਤੁਹਾਨੂੰ ਦੇਖ ਕੇ। ਦਾ ਤੁਹਾਨੂੰ ਸਲਾਮਤ ਰੱਖੇ, ਦੇਖਣ ਵਾਲਿਆਂ ਨੂੰ ਸਲਾਮਤ ਰੱਖੇ। ਤੁਹਾਨੂੰ ਬਹੁਤ ਖੁਸ਼ੀ ਹੋਈ, ਤੁਹਾਡਾ ਅਖਲਾਕ ਪਿਆਰ ਬੜਾ ਅੱਛਾ ਲੱਗਾ ਜਨਾਬ। ਜਦੋਂ ਐਂਟਰ ਹੋਏ ਆ ਤੇ ਬੜਾ ਮਜ਼ਾ ਆਇਆ ਤੁਹਾਡੇ ਨਾਲ ਮਿਲ ਕੇ। ਸਾਨੂੰ ਵੀ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਮਿਲ ਕੇ। ਮਿਹਰਬਾਨੀ ਸਨੀ ਸਾਹਿਬ। ਥੈਂਕ ਯੂ। ਇਹ ਦੇਖੋ ਕਿ ਕਿਤਨੀ ਆਰਗੇਨਾइज यानी कि ਜਿਹੜਾ ਵਾ ਨਾ ਹੈ ਆ। ਲਓ ਜੀ ਹੁਣ ਤੋਂ 10 ਮਿੰਟ ਪਹਿਲਾਂ ਨਾ ਅਸੀਂ ਬਾਹਰ ਸੀਗੇ ਤੇ ਰਾਣਾ ਸਾਹਿਬ ਉੱਥੇ ਗਰਮੀ ਜਿਹੜੀ ਹੈ ਨਾ ਹਾਂਜੀ ਦੇਖ ਹੀ ਸਕਦੇ ਹਾਂ ਕਿੰਨੀ ਗਰਮੀ ਸੀਗੀ। ਲੇਕਿਨ ਇਹ ਜਿਹੜੀ ਜਗ੍ਹਾ ਹੁਣ ਅਸੀਂ ਖਲੋਤੇ ਆ ਨਾ ਇਹ ਹੈਗਾ ਆ ਸ਼ਹਿਰੇ ਖਮੋਸ਼ਾਂ ਕਬਰਸਤਾਨ ਆ ਜੀ। ਇਹ ਕਬੂਤਰਾਂ ਵਾਲਾ ਕਬਰਸਤਾਨ। ਰਾਣਾ ਸਾਹਿਬ ਇਹਨਾਂ ਨੂੰ ਕਬੂਤਰਾਂ ਵਾਲਾ ਕਬਰਸਤਾਨ ਕਿਉਂ ਕਹਿੰਦੇ ਪਤਾ ਕਿ? ਇਹ ਬਿਲਕੁਲ ਸਹੀ ਵਜ੍ਹਾ ਦੱਸਵੀਆਂ ਤਾਂ ਨਹੀਂ ਹੋ ਸਕਦਾ ਕਿ ਇੱਥੇ ਜੋ ਜਿਹੜੇ ਮਲੰਗ ਮਲੰਗ ਰਹਿੰਦੇ ਉਹਨਾਂ ਨੇ ਕਬੂਤਰ ਰੱਖੇ ਹੋਣ ਉਹਦੇ ਤੋਂ ਕਬੂਤਰਾਂ ਵਾਲਾ ਕਬਰਸਤਾਨ ਹੋ ਗਿਆ ਹੋਵੇ। ਮੈਂ ਐਗਜ਼ੈਕਟਲੀ ਨਹੀਂ ਕਹਿ ਸਕਦਾ ਇਹਦੀ ਹਿਸਟਰੀ, ਲੇਕਿਨ ਮੈਨੂੰ ਤਾਂ ਇਹ ਪਤਾ ਵੀ ਇੱਥੇ ਇੱਕ ਨਰਸਰੀ ਹੈ ਸੀ ਬਹੁਤ ਅਰਸਾ ਪਹਿਲੇ। ਤੇ ਜਦੋਂ ਵੀ ਕੋਈ ਬੰਦੇ ਯਾਨੀ ਕਿ ਆਉਂਦੇ ਸੀ ਨਾ ਤੇ ਇੱਥੋਂ ਪੌਦਾ 10 ਰੁਪਏ ਦਾ ਉਦੋਂ ਪੌਦਾ ਮਿਲਦਾ ਸੀ, ਪੌਦਾ ਲਾ ਉਹ ਪੌਦਾ ਲੱਗ ਜਾਂਦਾ ਸੀ। ਤੇ ਇਹ ਦੇਖ ਲਓ ਕਿ ਹੁਣ ਇਹ ਦਰਖਤ ਉਦੋਂ ਵੀ ਬਹੁਤ ਸੀ ਹੁਣ, ਲੇਕਿਨ ਹੁਣ ਤਾਂ ਬਹੁਤ ਜ਼ਿਆਦਾ ਦਰਖਤ ਹਨ ਵੀ ਇਹ 30-40 ਸਾਲਾਂ 'ਚ ਹੋਰ ਬਹੁਤ ਜ਼ਿਆਦਾ ਤਬਦੀਲੀ ਆਈ ਵੀ ਇੰਨੇ ਕਿਸੇ ਤੁਹਾਨੂੰ ਪਾਕਿਸਤਾਨ ਦੇ ਕਿਸੇ ਪਾਰਕ 'ਚ ਤੁਹਾਨੂੰ ਇੰਨੇ ਦਰਖਤ ਨਹੀਂ ਮਿਲਣਗੇ ਜਿੰਨੇ ਇਸ ਕਬਰਸਤਾਨ ਦਾ ਦਰਖਤ। ਕੋਈ ਸ਼ੱਕ ਨਹੀਂ। ਮੈਂ ਕਹਿੰਦਾ ਤੁਹਾਨੂੰ ਧੁੱਪ ਬਹੁਤ ਲੱਭਣੀ ਪਏਗੀ ਕਿਤੇ। ਹਰ ਜਗ੍ਹਾ ਤੇ ਜਿਹੜਾ ਨਹੀਂ ਠੰਡੀ ਔਰ ਫਿਰ ਇੱਕ ਹੋਰ ਨਹੀਂ ਹੈ ਸਾਡੇ ਜਿੱਥੇ ਕਬਰਸਤਾਨ ਜਾਓ ਨਾ ਤੁਹਾਨੂੰ 3-4 ਦਰਖਤ ਲੱਭੇ, ਜੰਡ ਲੱਭੇਗਾ ਤੁਹਾਨੂੰ, ਕਰੀਰ ਲੱਭੇਗਾ, ਹੈ ਵਣ ਲੱਭੇਗਾ। ਬਹੁਤ ਵੱਡਾ ਕਬਰਸਤਾਨ ਆ ਤੇ ਇੱਥੇ ਤੇ ਦੇਖ ਲਓ ਵੀ ਇੱਥੇ ਤੁਹਾਨੂੰ ਨਿੰਬ ਆ, ਸਫੈਦਾ ਵਾ, ਸੁੱਖ ਚੈਨ ਆ, ਸਫੈਦਾ ਵਾ, ਸ਼ਰੀ ਆ, ਫਿਰ ਆਰਨਾਮੈਂਟਲ ਪਲਾਂਟ ਤੁਹਾਨੂੰ ਕੋਈ ਕਬਰਸਤਾਨ ਹੋਏਗਾ ਕਿ ਜਿੱਥੇ ਤੁਹਾਨੂੰ ਇਸ ਤਰ੍ਹਾਂ ਰੈਸ਼ੀ ਪੌਦੇ ਜਿਹੜਾ ਨਹੀਂ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਤੁਸੀਂ ਕਬਰਸਤਾਨ ਦੇ ਵਿੱਚ? ਬਿਲਕੁਲ ਪੌਦਿਆਂ ਦੇ ਨਾ ਹਵਾ ਨਾ ਪੌਦਿਆਂ ਕਿਸੇ ਵੀ ਹਿਸਾਬ ਜਿਹੜਾ ਨਾ। ਅਰੇ ਇਹ ਦੇਖੋ ਕਿ ਇਹ ਅਸੀਂ ਚਾਹੁੰਦੇ ਹਾਂ ਕਿ ਯਾਰ ਐਸੇ ਰੀਸ ਕਰਦੇ ਆ ਨਾ ਲੋਕ, ਯਾਰ ਕੋਈ ਚੰਗੀ ਰੀਸ ਕਰਨੀ ਚਾਹੀਦੀ ਆ ਹੈ। ਤੇ ਅੱਜ ਹੁਣ ਮੈਂ ਮਿਸਾਲ ਦੇਵਾਂਗਾ, ਸਾਡੇ ਨਾ ਕੁਛ 2-4 ਟਿਕਟੋਕਰ ਆ ਉਹ ਗੱਡੀਆਂ ਦਿਖਾਉਂਦੇ ਆ, ਉਹਨਾਂ ਨੂੰ ਦੇਖ ਕੇ ਨਾ ਲੋਕ ਫਾਲੋ ਕਰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ। ਹੁਣ ਇੱਕ ਫੁੱਟਬਾਲਰ ਆ
ਇਹ ਹੁਣ ਨਹੀਂ ਜਿਹੜੀ ਪਤਾ ਨਹੀਂ ਕਿੰਨੇ ਸਾਲ ਪੁਰਾਣੀ ਹੋਣੀ ਆ ਜਿਹੜੀ। ਹਾਂਜੀ ਅੱਛਾ ਲੇਕਿਨ ਤੁਸੀਂ ਹਾਂਜੀ ਮੈਂ ਉਹ ਰੀਸ ਵਾਲੀ ਗੱਲ ਕਰ ਰਿਹਾ ਸੀ ਕਿ ਨਾ ਅਫਰੀਕਾ ਦੇ ਨਾ ਇੱਕ ਮੁਲਕ ਦਾ ਫੁੱਟਬਾਲਰ ਆ, ਉਸ ਬੰਦੇ ਨੇ ਆਪਣੇ ਪਿੰਡ ਨੂੰ ਨਾ ਉੱਥੇ ਡਾਕਖਾਨਾ ਬਣਵਾ ਕੇ ਦਿੱਤਾ, ਉਹਨੇ ਬੱਚਿਆਂ ਦਾ ਸਕੂਲ ਬਣਵਾ ਕੇ ਦਿੱਤਾ, ਉਸਨੇ ਉੱਥੇ ਜਿਹੜਾ ਨਾ ਹਸਪਤਾਲ ਬਣਵਾ ਕੇ ਦਿੱਤਾ। ਔਰ ਇਹ ਨਹੀਂ ਵੀ ਕੋਈ 600 ਮਿਲੀਅਨ ਡਾਲਰ 300 ਮਿਲੀਅਨ ਡਾਲਰ ਹੈ, ਤੇ ਉਸ ਆਪ ਉਹਦੇ ਕੋਲ ਪੁਰਾਣਾ ਮੋਬਾਈਲ ਆ ਹੈ। ਜੀ ਤੁਸੀਂ ਗੱਲ ਕਰ ਰਹੇ ਸੀ ਵੀ ਆਈਫੋਨ ਟੁੱਟਿਆ ਹਾਂ ਟੁੱਟਿਆ ਫੁੱਟਿਆ ਯਾਨੀ ਕਿ। ਫਿਰ ਦੂਸਰੇ ਪਾਸੇ ਇੱਕ ਐਕਟਰ ਹੈ ਹਾਲੀਵੁੱਡ ਦਾ, ਉਹਦਾ ਲਾਈਫ ਡੋਨੇਸ਼ਨ ਚ ਉਹਨੇ ਮਿਲੀਅਨ ਡਾਲਰ ਦਿੱਤੇ ਆ ਹੈ। ਉਹਨਾਂ ਲੋਕਾਂ ਨੂੰ ਦੇਖੋ ਫੋਲੋ ਕਰਨਾ ਨਾ ਕਿਸੇ ਨੇ, ਉਹਨਾਂ ਲੋਕਾਂ ਨੂੰ ਫੋਲੋ ਕਰੋ। ਸਹੀ ਗੱਲ ਹੈ ਤੇ ਆ ਜਿਹੜਾ ਨਾ ਹੁਣ ਸਾਨੂੰ ਅਸੀਂ ਕਹਿੰਦੇ ਆ ਕਿ ਮਕਾਨ ਇਹ ਅਗਰ ਕਿਸੇ ਨੇ ਫੋਲੋ ਕਰਨਾ ਤੇ ਕਬੂਤਰ ਵਾਲੇ ਕਬਰਸਤਾਨ ਨੂੰ ਗੋਜਰੇ ਵਾਲੇ ਨੂੰ ਉਹਨੂੰ ਫੋਲੋ ਕਰੋ। ਸ਼ਜਰਕਾਰੀ ਦੇ ਦਿਨ ਚੱਲ ਰਹੇ ਆ, ਅਸੀਂ ਬਹੁਤ ਸਾਰੇ ਯਾਨੀ ਕਿ ਸਾਡੇ ਜਿਹੜੇ ਭਾਈ ਕੰਟਰੀਬਿਊਟ ਕਰ ਰਹੇ ਆ, ਜਿਹੜੀ ਉੱਥੇ ਹਮੇਸ਼ਾ ਅਸੀਂ ਰੁੱਖ ਮਾਪਿਆਂ ਵਰਗੇ ਉਹ ਚਲਾ ਰਹੇ ਆ। ਲੇਕਿਨ ਮੇਰਾ ਖਿਆਲ ਹੈ ਕਿ ਉੱਥੇ 20 ਦਰਖਤ ਲੱਗਦੇ ਰਹਿਣ ਤੇ 40 ਸਾਲਾਂ 'ਚ ਇਸ ਤਰ੍ਹਾਂ ਦੇ ਕਬਰਸਤਾਨ ਜਿੰਨੇ ਦਰਖਤ ਨਹੀਂ ਲੱਗ ਸਕਦੇ ਜਿੰਨੇ ਇੱਥੇ। ਤੁਸੀਂ ਖਾਲਿਦ ਭਾਈ ਹਰ ਕਿਸਮ ਦਾ ਦਰਖਤ ਲੱਗਿਆ ਹੈ ਔਰ ਨए भी लगे हुए हैं और पुराने तो पुराने दरख्त लो जी इत्तफाकन ही ना आगे ऐसे एक दरवेश बंदे दी कबर ते डॉक्टर बरकत अली रफीक क्लाथ हाउस वाले हैं ते ये जनाब इन्हां हाँ ये जी गोजरे इन्हां दा सब तो वड्डा जिहड़ा वा ना रफीक सेंटर जिहड़ा वा ना ਉਹ ਇਹਨਾਂ ਦਾ ਸੀ। ਹਾਂ ਇਹਨਾਂ ਦਾ ਸੀ ਤੇ ਇਹ ਹੋਮਿਓਪੈਥੀ ਦੇ ਡਾਕਟਰ ਸੀ ਤੇ ਇਹ ਉੱਥੇ ਫ੍ਰੀ ਅੱਧਾ ਘੰਟਾ ਦਵਾਈ ਜਿਹੜੀ ਹੈ ਨਾ ਪਹਿਲੇ ਦੁਕਾਨ ਖੋਲਣ ਤੋਂ ਪਹਿਲੇ ਇਹ ਦਿੰਦੇ ਸੀ ਮਰੀਜ਼ਾਂ ਨੂੰ ਹੋਮਿਓਪੈਥੀ ਦੀ। ਬਿਜ਼ਨਸ ਸੈਂਟਰ ਦੇ ਬਾਹਰ ਹਾਂ ਉਹ ਤੋਂ ਆਪਣੀ ਦੁਕਾਨ ਤੇ ਕੱਪੜੇ ਕੱਪੜੇ ਦੀ ਦੁਕਾਨ ਤੇ ਯਾਨੀ ਕਿ ਅੱਧਾ ਘੰਟਾ ਜਿਹੜਾ ਵਾ ਨਾ ਉਹਨਾਂ ਨੇ ਦਵਾਈ ਜਿਹੜੇ ਡਾਕਟਰ ਬਰਕਤ ਅਲੀ ਸਾਹਿਬ ਨੇ ਯਾਨੀ ਕਿ ਦੇਖੋ ਕਿ ਇੰਨਾ ਮਸਰੂਫ ਕਾਰੋਬਾਰ ਤੋਂ ਇੰਨਾ ਯਾਨੀ ਕਿ ਖੁਦਾ ਦੀ ਰਾਹ ਲਈ ਯਾਨੀ ਕਿ ਜਿਹੜਾ ਵਾ ਨਾ ਕੱਢਣਾ। ਤੇ ਇਹ ਮੈਂ ਕਹਿੰਦਾ ਕਿ ਬਸ ਸਾਡੀ ਖੁਸ਼ਬਖਤੀ ਆ ਕਿ ਅਸੀਂ ਸਾਡੀ ਨਜ਼ਰ ਜਿਹੜੀ ਹੈ ਨਾ ਉਹਦੇ ਤੇ ਪੈ ਗਈ ਹੈ। ਤੇ ਬਹੁਤ ਹੀ ਮੈਂ ਕਹਿੰਦਾ ਕਿ ਦਰਵੇਸ਼ ਜਿਹੜੇ ਕਹਿਣੇ ਚਾਹੀਦੇ ਨਾ ਇਸ ਤਰ੍ਹਾਂ ਦੇ ਦਰਵੇਸ਼ ਹੋਣੇ ਚਾਹੀਦੇ। ਦੇਖੋ ਨਾ ਫਿਰ ਅੱਲਾ ਲਿਆਇਆ ਵੀ ਤਾਂ ਉਹਦੀ ਹਾਂ ਸਹੀ ਗੱਲ ਹੈ। ਐਸੀ ਇਸ ਕਬਰਸਤਾਨ ਦੇ ਰਸਤੇ ਨੂੰ ਵੀ ਨਹੀਂ ਜਾਣਦੇ। ਹਾਂ ਸਹੀ ਗੱਲ ਹੈ। ਲੇਕਿਨ ਉਹਦਾ ਨਾਮ ਬੋਲਣਾ ਹਾਂ ਮੈਂ ਕਿਹਾ ਜਦੋਂ ਡਾਕਟਰ ਬਰਕਤ ਅਲੀ ਰਫੀਕ ਦੁਨੀਆ ਦੇ ਵਿੱਚ ਹਾਂ ਮੈਂ ਕਹਿੰਦਾ ਲੋਕਾਂ ਨੇ ਨਾ ਅਸੀਂ ਲੋਕਾਂ ਨੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਰਾਣਾ ਸਾਹਿਬ ਅਸੀਂ ਕਬਰਸਤਾਨ ਨੂੰ ਇੱਕ ਡਰਾਉਣੀ ਜਗ੍ਹਾ ਬਣਾਇਆ। ਹਾਂ ਹੌਲਨਾਕ ਕਬਰਸਤਾਨ ਚ ਵੜਨਾ ਨਹੀਂ, ਕਬਰਸਤਾਨ ਤੋਂ ਲੰਘਣਾ ਨਹੀਂ। ਤੇ ਯਕੀਨ ਕਰਿਓ ਵੀ ਇਮਾਨਦਾਰੀ ਦੀ ਗੱਲ ਆ ਵੀ ਇੱਥੇ ਆ ਕੇ ਸਕੂਨ ਲੱਭਿਆ ਤੇ ਇੱਥੇ ਆ ਕੇ ਕਬਰਸਤਾਨ ਆਣੇ ਨੂੰ ਦਿਲ ਕਰਦਾ। ਮੈਂ ਹੋਰ ਵੀ ਅਸੀਂ ਬੜੀ ਸੋਹਣੀ ਜਗ੍ਹਾ ਦੇਖੀਆਂ ਹੈਗੀਆਂ ਪਰ ਜਿੰਨਾ ਸਕੂਨ ਔਰ ਜਿੰਨੀ ਬਿਹਤਰੀਨ ਜਗ੍ਹਾ ਆ ਕਬੂਤਰਾਂ ਵਾਲਾ ਕਬਰਸਤਾਨ ਹੈ ਨਾ ਇੰਨੀ ਪੂਰੇ ਗੋਜਰੇ ਸ਼ਹਿਰ ਦੇ ਵਿੱਚ ਕੋਈ ਨਹੀਂ ਹੋਣੀ। ਮੈਂ ਕਹਿ ਰਿਹਾ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਦਰਖਤ ਲੱਗਿਆ ਹੋਣਾ ਔਰ ਕਿਧਰੇ ਇੰਨੇ ਦਰਖਤ ਕਿਸੇ ਪਾਰਕ ਵਿੱਚ ਵੀ ਨਹੀਂ ਹੋ ਸਕਦੇ ਜਿੰਨੇ ਦਰਖਤ ਇੱਥੇ। ਅੱਛਾ ਇਹਦੇ ਤੇ ਬਲਕਿ ਅਸੀਂ ਨਾ ਇੱਕ ਪੂਰਾ ਵਲਾਗ ਕਰਾਂਗੇ। ਅੱਜ ਤਾਂ ਅਸੀਂ ਗੋਜਰੇ ਨੂੰ ਕਰ ਰਹੇ ਸੀ ਨਾ ਕਵਰ ਤੇ ਉਹਦੇ ਚ ਕਿਉਂਕਿ ਮੇਰੇ ਜ਼ਿਹਨ ਚ ਸਭ ਤੋਂ ਪਹਿਲੇ ਜਿਹੜਾ ਵਾ ਨਾ ਇਹੀ ਐਸੀ ਵਲਾਗ ਕਿ ਇਹ ਕਬੂਤਰਾਂ ਵਾਲਾ ਕਬਰਸਤਾਨ ਜਿਹੜਾ ਵਾ ਨਾ ਇਹ ਕੀਤਾ ਜਾਏ। ਪਹਿਲੇ ਬਲਕਿ ਉਹ ਪਿਛਲੇ ਸਾਲ ਉਹਦਾ ਅੰਜਮਨਾ ਵੀ ਕਈ ਦਫਾ ਇਸ ਸਿਲਸਿਲੇ ਚ ਸਲਾਹ ਮਸ਼ਵਰਾ ਲੇਕਿਨ ਉਹ ਗੱਲ ਸਲਾਹ ਮਸ਼ਵਰੇ ਤੇ ਹੀ ਰਹਿ ਗਈ। ਹਾਂ ਦਰਖਤਾਂ ਨੂੰ ਇਹ ਦੇਖ ਕੇ ਯਾਦ ਆਇਆ ਜੀ ਹੁਣੇ ਥੋੜੀ ਦੇਰ ਪਹਿਲਾਂ ਮੈਨੂੰ ਇੱਕ ਮੀਰ ਸਾਹਿਬ ਆ ਸਾਡੇ ਸਿਆਲਕੋਟ ਦੇ ਨਾ ਆਜ਼ਾਦ ਕਸ਼ਮੀਰ ਦੇ ਰਹਿਣ ਵਾਲੇ ਆ। ਉਹਨਾਂ ਨੇ ਅਸੀਂ ਜਿਹੜੀ ਰਹਿਮੇ ਸ਼ਾਹ ਦੇ ਵਿੱਚ ਰੁੱਖ ਮਾਪਿਆਂ ਵਰਗੇ ਅਸੀਂ ਉਹ ਸ਼ੁਰੂ ਕੀਤੀ ਹੋਈ ਆ ਮੁਹਿੰਮ। ਉਹਨੇ ਮੈਨੂੰ ਕਿਹਾ ਵੀ ਜੰਗਲੇ ਸਮੇਤ ਉਹਨਾਂ ਨੇ ਕਿਹਾ ਹੈਗਾ ਕਿ 15 ਪੌਦੇ ਜਿਹੜੇ ਆ ਨਾ ਜੀ ਉਹ ਮੇਰੇ ਵੱਲੋਂ ਲਾਓ ਲੈ ਕੇ। ਤੇ ਉਹ ਉਹਨਾਂ ਦੀ ਗੱਲ ਕੰਨਾਂ ਦੇ ਵਿੱਚ ਇੱਥੇ ਕਬਰਸਤਾਨ ਦੇ ਵਿੱਚ ਆ ਕੇ ਗੂੰਜਦੀ ਸੀ ਤੇ ਮੈਨੂੰ ਇਹ ਦਿਖ ਰਿਹਾ ਕਿ ਯਾਰ ਅੱਜ ਤੋਂ 2-4 ਸਾਲ ਤੋਂ ਬਾਅਦ ਰਹਿਮੇ ਸ਼ਾਹ ਵੀ ਬਿਲਕੁਲ ਇਦਾਂ ਦਾ ਹੀ ਜਿਹੜਾ ਨਾ ਮਾਹੌਲ ਪੇਸ਼ ਕਰੂਗਾ ਜਿੱਦਾਂ ਦਾ ਇੱਥੇ ਮਾਹੌਲ ਆ। ਬੜਾ ਵੱਡਾ ਕਬਰਸਤਾਨ ਆ। ਮੇਰਾ ਖਿਆਲ ਆ ਵੀ ਇਹ 10-15 ਕਿੱਲਿਆਂ ਚ ਤਾਂ ਹੋਣਾ। ਹਾਂ ਹੈ ਕਾਫੀ ਰਕਬਾ ਵਾ ਲੇਕਿਨ ਹਰ ਜਗ੍ਹਾ ਤੇ ਦਰਖਤ ਇਸੇ ਆਲਮ ਚ ਹੀ ਆ। ਇਸੇ ਆਲਮ ਚ ਮੈਂ ਕਹਿ ਰਿਹਾ ਵੀ ਬੰਦਾ ਫੇਰ ਨਹੀਂ ਸਕਦਾ ਵੀ ਇੰਜ ਆ ਗੱਲ। ਕੋਈ ਸ਼ੱਕ ਨਹੀਂ ਹੈ। ਠੀਕ ਹੈ ਰਾਣਾ ਸਾਹਿਬ। ਹਾਂ ਇਹਦੇ ਤੇ ਅਸੀਂ ਕਦੇ ਬਾਅਦ ਚ ਨਾ ਵੱਖਰਾ ਵਲਾਗ ਕਰਾਂਗੇ ਇਹ ਵੀ ਇਹ ਕਿਸ ਬੰਦੇ ਨੇ ਸ਼ੁਰੂ ਕੀਤਾ ਇਹ ਮੁਹਿੰਮ, ਕਿਸ ਤਰ੍ਹਾਂ ਨਰਸਰੀ ਬਣੀ, ਕਿਹੜੇ ਬੰਦੇ ਸ਼ੁਰੂ ਤੋਂ ਹੈ ਸੀ। ਉਹ ਭਾਈ ਨਸਾਰ ਇਹਦੇ ਚ ਹੈ ਇੰਤਜ਼ਾਮੀਆਂ ਚ ਮੀਆਂ ਨਸਾਰ ਦਾ। ਮੇਰਾ ਖਿਆਲ ਹੈ ਕਿ ਉਹਨਾਂ ਦੇ ਥਰੂ ਕਿਸੇ ਨਾ ਕਿਸੇ ਬੰਦੇ ਨਾਲ ਨਾ ਫਿਰ ਹੋਏਗੀ ਗੱਲ ਕਿ ਗੋਜਰਾ ਜਿਹੜਾ ਨਾ ਇੱਕ ਦੌਰ 'ਚ
ਦੇ ਹਵਾਲੇ ਨਾਲ ਬਹੁਤ ਮਸ਼ਹੂਰ ਹੈ। ਬਲਕਿ ਗੋਜਰੇ ਦਾ ਜਿਹੜਾ ਸਿਵਲ ਹਸਪਤਾਲ ਆ ਨਾ, ਇੱਥੇ MS ਹਮੇਸ਼ਾ ਜਿਹੜਾ ਨਾ ਆਈ ਸਪੈਸ਼ਲਿਸਟ ਹੀ ਲੱਗਦਾ ਵਾ। ਤੇ ਪ੍ਰੀ ਪਾਰਟੀਸ਼ਨ ਉਹਦਾ ਸ਼ੁਰੂ ਜਿਹੇ ਦੇ ਦੌਰ 'ਚ ਨਾ ਜਿਹੜਾ ਵਾ ਇੱਥੇ ਡਾਕਟਰ ਸਾਰਿਆਂ ਤੋਂ ਪਹਿਲੇ ਡਾਕਟਰ ਰਹਿਮਤੁल्ला, ਫਿਰ ਡਾਕਟਰ ਬਰਕਤ, ਹਾਂ ਡਾਕਟਰ ਹਫੀਜ਼, ਮੀਆਂ ਹਫੀਜ਼ ਜਿਹਨੇ ਮੀਆਂ ਹਸਪਤਾਲ ਸੀ ਜਿਹਨਾਂ ਦਾ, ਇਹ ਯਾਨੀ ਕਿ ਪੁਰਾਣੇ 3 ਹਸਪਤਾਲ ਸੀ। ਉਸ ਤੋਂ ਬਾਅਦ ਹੁਣ ਡਾਕਟਰ ਅਮਾਨਤ ਆ ਹੈ, ਉਹ ਵੀ ਆਈ ਚ ਜਿਹੜਾ ਵਾ ਨਾ ਉਹਨਾਂ ਦਾ ਹੀ ਬੜਾ ਨਾਂ। ਲੇਕਿਨ ਗੋਜਰੇ ਪਹਿਲੇ ਕਿਹਾ ਜਾਂਦਾ ਸੀ ਵੀ ਖਾਨੇਵਾਲ, ਡਸਕਾ ਤੇ ਗੋਜਰਾ ਯਾਨੀ ਕਿ ਵੱਡੇ ਸ਼ਹਿਰਾਂ ਤੋਂ ਇਲਾਵਾ ਇਹ ਯਾਨੀ ਕਿ ਮਰਕਜ਼ ਸੀ। ਇੱਕ ਸ਼ਹਿਰ ਹੋਰ ਵੀ ਹੈ ਜੀ, ਮਾਮੂ ਕਾਂਜਣ ਦਾ ਜਿਹੜਾ ਨਾਮ ਆ ਇਬਰਾਹੀਮ ਦੇ ਨਾਂ ਤੋਂ ਜੀ, ਬਹੁਤ ਮਸ਼ਹੂਰ ਸੀ। ਤੇ ਇਹ ਬਿਲਕੁਲ ਜੀ ਅੱਖਾਂ ਦੇ ਹਸਪਤਾਲਾਂ ਦੇ ਹਿਸਾਬ ਨਾਲ ਗੋਜਰੇ ਨੂੰ ਮਕਾਮ ਹਾਸਲ ਹੈ ਇੱਕ ਪੂਰੇ ਸਾਡੇ ਪੰਜਾਬ ਦੇ ਵਿੱਚ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹ ਕਾੜੇ ਦਾ ਵੀ ਨੰਬਰ 1 ਹੈਗਾ ਆ, ਮਾਮੂ ਕਾਂਜਣ ਦਾ ਵੀ ਹੈ ਆ, ਗੋਜਰੇ ਦਾ ਵੀ ਹੈ ਆ, ਲੇਕਿਨ ਗੋਜਰਾ ਨੰਬਰ 1 ਲਿਸਟ। ਸਾਡਾ ਇਹ ਪਹਿਲਾ ਵਲਾਗ ਆ, ਸਾਡਾ ਇਹ ਤਜਰਬਾ ਆ, ਤੇ ਹੌਲੀ ਹੌਲੀ ਜਿਹੜਾ ਆ ਬੰਦਾ ਕੋਈ ਵੀ ਕੰਮ ਬਾਈ ਬੀਬ ਕਰਦਾ ਤੇ ਹੌਲੀ ਹੌਲੀ ਹੋ ਜਾਂਦਾ। ਅੱਗੇ ਅਸੀਂ ਮੰਜਿਆਂ ਤੇ ਬਲਾਗ ਕਰਨ ਵਾਲੇ ਬੰਦੇ, ਮੈਂ ਤੇ ਰਾਣਾ ਸਾਹਿਬ ਤਾਂ ਖੈਰ ਅੰਜਮ ਦੇ ਨਾਲ ਕਰਦੇ ਰਹਿੰਦੇ ਆ। ਮੈਨੂੰ ਨਾ ਅੱਜ ਦੇ ਵਲਾਗ ਦੀ 2 ਚੀਜ਼ਾਂ ਵਾ। ਇੱਕ ਚੀਜ਼ ਜਿਹੜੀ ਹੈ ਨਾ, ਜਿੱਥੇ ਦੁੱਖ ਹੁੰਦਾ ਵਾ ਉੱਥੇ ਖੁਸ਼ੀ ਹੋਈ ਆ। ਕਬਰਸਤਾਨ ਜਦੋਂ ਤੁਸੀਂ ਜਾਓ ਨਾ ਤੁਹਾਨੂੰ ਦੁੱਖ ਹੁੰਦਾ, ਲੇਕਿਨ ਇੱਥੇ ਖੁਸ਼ੀ ਹੋਈ ਆ ਕਿ ਯਾਰ ਜਿਸ ਤਰ੍ਹਾਂ ਕਬਰਸਤਾਨ ਨੂੰ ਮੇਨਟੇਨ ਰੱਖਿਆ ਗਿਆ, ਜਿਸ ਤਰ੍ਹਾਂ ਇੱਥੇ ਦਰਖਤ ਲੱਗੇ ਹੋਏ ਆ, ਤੇ ਸਟੇਸ਼ਨ ਹੈ ਜਿੱਥੇ ਕਿ ਬੜੀ ਗਹਿਮੀ ਹੁੰਦੀ ਆ, ਉੱਥੇ ਦੁੱਖ ਹੋਇਆ। ਇੰਜ ਲੱਗਦਾ ਕਿ ਜਿਸ ਤਰ੍ਹਾਂ ਜਗ੍ਹਾ ਨਾ ਕੋਈ ਅਦਲ ਬਦਲ ਹੋ ਗਈਆਂ ਵਾ, ਵੀ ਸਟੇਸ਼ਨ ਕਬਰਸਤਾਨ ਹੋ ਗਿਆ, ਕਬਰਸਤਾਨ ਸਟੇਸ਼ਨ ਹੋ ਗਿਆ। ਕਹਿੰਦੇ ਆ ਵੀ ਤੁਸੀਂ ਕੋਈ ਵੀ ਜਗ੍ਹਾ ਦੇਖਣ ਜਾਓ ਨਾ, ਜੇ ਉੱਥੇ ਕੋਈ ਮਕਾਮੀ ਬੰਦਾ ਮਿਲ ਜੇ ਨਾ, ਇਹ ਤੁਹਾਡੇ ਚੰਗੇ ਨਸੀਬ ਆ। ਤੇ ਜੇ ਕੋਈ ਐਸਾ ਬੰਦਾ ਮਿਲ ਜੇ ਜਿਹੜਾ ਕਿ ਸਾਰੀ ਗੱਲ ਜਾਣਦਾ ਹੋਵੇ ਨਾ, ਤੇ ਉਹ ਬੜੀ ਖੁਸ਼ਬਖਤੀ ਦੀ ਗੱਲ ਆ। ਤੇ ਇਹ ਸਾਡੀ ਬੜੀ ਖੁਸ਼ਬਖਤੀ ਆ ਕਿ ਸਾਨੂੰ ਨਾ ਭਾਈ ਸਦੀਕ ਜਿਹੜੇ ਆ ਨਾ ਮਿਲ ਗਏ ਆ, ਜਿਹੜੇ ਕਿ ਐਸ ਕਬਰਸਤਾਨ ਦੀ, ਜਿਹੜਾ ਕਿ ਕਬਰਸਤਾਨ ਕਬੂਤਰਾਂ ਵਾਲਾ, ਇਹਦੀ ਤਾਰੀਖ ਕਾਫੀ ਅੱਛੇ ਤਰੀਕੇ ਨਾਲ ਜਾਣਦੇ ਆ। ਤੇ ਇਹਨਾਂ ਕੋਲੋਂ ਅਸੀਂ ਕੁਝ ਗੱਲਾਂ ਕਰਦੇ ਆ। ਅੱਛਾ ਜੀ, ਇਹ ਕਬਰਸਤਾਨ ਕਿੰਨਾ ਕੁ ਪੁਰਾਣਾ ਵਾ? ਇਹ ਕਬਰਸਤਾਨ ਦੀ ਜਿਹੜੀ ਚੈਨਵਨ ਤਰੀਕ ਉਹ ਤਾਂ ਨਹੀਂ ਇਸ ਟਾਈਮ ਮੌਜੂਦ, ਉਦਾਂ ਗੋਰਾ ਸ਼ਹਿਰ ਆਬਾਦ ਹੋਣ ਤੋਂ ਪਹਿਲਾਂ ਕਬਰਸਤਾਨ ਇਹੀ ਆ। ਯਾਨੀ ਕਿ 1896 ਨਹੀਂ ਜੀ, ਕੋਈ 200-250 ਸਾਲ ਪੁਰਾਣੇ ਨਿਸ਼ਾਨ ਮਿਲਦੇ ਰਹੇ ਆ ਬਜ਼ੁਰਗਾਂ ਸਾਡੇ। 200-250 ਸਾਲ ਪੁਰਾਣੇ ਜਦੋਂ ਸਾਡੇ ਦਾਦਾ ਜੀ ਨੇ ਆ ਕੇ ਕਬਰਸਤਾਨ ਆਬਾਦ ਕੀਤਾ, ਉਹਨਾਂ ਨੂੰ ਨਿਸ਼ਾਨ ਲੱਭੇ ਆ। ਅਗਾਂਹ ਵਾਲੇ ਸਾਹਿਬ 1947 ਚ ਆਏ ਸਾਡੇ ਦਾਦਾ ਜੀ? ਅੱਛਾ, ਦਾਦਾ ਜੀ 47 ਚ ਆਏ। ਉਹਨਾਂ ਨੂੰ ਵੀ ਯਾਨੀ ਕਿ ਅੱਛਾ ਤੁਹਾਡੇ ਦਾਦਾ ਜੀ ਕੀ ਨਾਮ ਸੀ ਉਹਨਾਂ ਦਾ? ਉਹਨਾਂ ਦਾ ਨਾਮ ਬਾਬਾ ਫਤਿਹ ਅਲੀ ਸੀ। ਅੱਛਾ, ਉਹਨਾਂ ਨੇ ਯਾਨੀ ਕਿ ਕਬਰਸਤਾਨ ਆ ਕੇ ਆਬਾਦ ਕੀਤਾ। ਉਸ ਤੋਂ ਪਹਿਲਾਂ ਜਿਹੜਾ ਬਜ਼ੁਰਗ ਇੱਥੇ ਹੁੰਦਾ ਸੀ, ਉਹਨੇ ਵੀ ਕਬੂਤਰ ਰੱਖੇ ਹੁੰਦੇ ਸੀ। ਅੱਛਾ ਹਾਂ, ਇਹ ਇੱਕ ਪੁੱਛਣਾ ਸੀ ਵੀ ਇਹਦਾ ਨਾਮ ਕਬੂਤਰਾਂ ਵਾਲਾ ਕਿਉਂ ਆ? ਇਹ ਕਬੂਤਰ ਬਜ਼ੁਰਗਾਂ ਨੇ ਇੱਥੇ ਰੱਖੇ ਹੋਏ ਸੀ ਬਹੁਤ ਜ਼ਿਆਦਾ। ਅੱਛਾ, ਸ਼ਹਿਰ ਦਾ ਦਾਣਾ ਫੱਕਾ ਦਿੰਦੇ ਸੀ, ਕਬੂਤਰ ਰੱਖੇ ਸੀ। ਉਹੀ ਲੜੀ ਦੇ ਕਬੂਤਰ ਇੱਥੇ ਚੱਲਦੇ ਆਏ। ਜਿੱਦਾਂ ਆਮ ਮਜ਼ਾਰਾਂ ਤੇ ਕਬੂਤਰ ਉਹਦੇ ਨੂੰ ਜ਼ਿਆਦਾ ਕਬੂਤਰ ਰੱਖੇ ਹੁੰਦੇ ਸੀ। ਬਹੁਤ ਜ਼ਿਆਦਾ ਦਾਣਾ ਆਉਂਦਾ ਸੀ ਇੱਥੇ ਕਬੂਤਰਾਂ ਦਾ। ਅੱਛਾ, ਦੂਸਰੀ ਇੱਕ ਚੀਜ਼ ਇਹ ਸੀ ਕਿ ਤੁਸੀਂ ਜਿੱਥੇ ਮਰਜ਼ੀ ਕਬਰਸਤਾਨਾਂ 'ਚ ਚਲੇ ਜਾਓ, ਉੱਥੇ ਦਰਖਤ ਤੁਹਾਨੂੰ ਨਾ 4-5 ਕਿਸਮ ਦੇ ਦਰਖਤ ਲੱਭਦੇ ਆ। ਵੀ ਵਣ ਲੱਭੇਗਾ, ਜੰਡ ਲੱਭੇਗਾ, ਕਰੀਰ ਲੱਭੇਗਾ, ਕਿਤੇ ਸ਼ਰੀ ਹੋਏਗਾ ਜਾਂ ਕੁਝ। ਇੱਥੇ ਜਿਹੜਾ ਵਾ ਨਾ, ਮੈਂ ਇੱਥੇ ਵੀ ਰਿਹਾ ਵਾਂ, ਮੈਂ ਇੱਥੇ 40 ਸਾਲ ਪਹਿਲੇ ਵੀ ਦੇਖਿਆ ਇੱਥੇ ਦਰਖਤ ਬਹੁਤ ਸੀ, ਲੇਕਿਨ ਹੁਣ ਤਾਂ ਮਾਸ਼ਾਅੱਲਾ ਬਹੁਤ ਹੀ ਦਰਖਤ ਤੇ ਰੂਹ ਰਾਜੀ ਹੋ ਜਾਂਦੀ ਆ ਜਿਹੜਾ ਵਾ। ਹਾਲਾਂਕਿ ਕਹਿੰਦੇ ਵੀ ਕਬਰਸਤਾਨ 'ਚ ਕਹਿੰਦੇ ਇਬਰਤ ਦੀ ਜਗ੍ਹਾ ਵਾ, ਲੇਕਿਨ ਇੱਥੇ ਤਾਂ ਇੱਕ ਸ਼ੌਕ ਹੁੰਦਾ ਕਿ ਯਾਰ ਇਹ ਜਿਸ ਤਰ੍ਹਾਂ ਇੱਥੇ ਰੌਣਕ ਆ ਦਰਖਤਾਂ ਦੀ, ਸਾਡੇ ਸਾਰੇ ਪਾਕਿਸਤਾਨ 'ਚ ਕਬਰਸਤਾਨਾਂ ਦੀ ਇਸ ਤਰ੍ਹਾਂ ਹੀ ਹੋਣੀ ਚਾਹੀਦੀ। ਇਹ ਕਿਹਨਾਂ ਨੇ ਸ਼ੁਰੂ ਕੀਤਾ ਇੱਥੇ ਜਿਹੜਾ ਵਾ ਨਾ ਨਰਸਰੀ ਵਾਲਾ ਸਿਸਟਮ? ਇਹ ਨਰਸਰੀ ਵਾਲਾ ਸਿਲਸਿਲਾ ਜਦੋਂ ਪਾਕਿਸਤਾਨ ਬਣਿਆ, ਸਾਡੇ ਬਜ਼ੁਰਗਾਂ ਤੋਂ ਪਹਿਲਾਂ ਵੀ ਦਰਖਤ ਇੱਥੇ ਹੈ ਸੀ। ਅੱਛਾ, ਪਹਿਲੋਂ ਅੱਲਾਹ ਆਲਮ ਕਿਸ ਬਜ਼ੁਰਗ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਕੀਤਾ। ਉਸ ਤੋਂ ਬਾਅਦ ਫਿਰ ਸਾਡੇ ਦਾਦਾ ਜੀ ਨੇ ਬਾਗ ਲਾਇਆ, ਇਹਦੇ ਵਿੱਚ ਬਾਗ ਲੱਗਾ ਹੋਇਆ। ਹਾਂ, ਮਰੂਦਾਂ ਦੇ ਬੂਟੇ ਆ, ਨਾਰਾਂ ਦੇ ਬੂਟੇ, ਜਾਮਨੂਆਂ ਦੇ ਬੂਟੇ, ਅੰਬ ਦੇ ਬੂਟੇ ਆ, ਹਰ ਕਿਸਮ ਦਾ ਫਲ ਹੈ ਸੀ ਇੱਥੇ ਨਾ। 25-30 ਸਾਲ ਪਹਿਲੇ ਮੈਂ ਦੇਖਿਆ ਸੀ ਕਿ ਇੱਥੇ ਇੱਕ ਨਰਸਰੀ ਹੁੰਦੀ ਸੀ ਜਿਹਦੇ ਵਿੱਚ ਪੌਦੇ ਸਾਰੇ ਜਿਹੜੇ ਆ ਨਾ, ਜਦੋਂ 10 ਰੁਪਏ ਦਾ ਪੌਦਾ ਦੇ ਦਿੰਦੇ ਸੀ। ਇਹ ਬਾਗ ਪੁਰਾਣਾ ਗਰਾਊਂਡ ਸੀ ਇੱਥੇ, ਉੱਥੇ ਗਰਾਊਂਡ ਜਨਾਜ਼ਾ ਬਣਾਤਾ ਸੀ ਵੱਡਾ, 1.5 ਕਿੱਲੇ ਦਾ ਗਰਾਊਂਡ ਬਣਾਇਆ ਵਾ। ਉਹ ਵੱਡਾ ਜਨਾਜ਼ਾ ਹੋ ਜਾਂਦਾ, ਸਿਆਸੀ ਜਨਾਜ਼ਾ ਹੋ ਜਾਂਦਾ ਉਹਦੇ ਵਾਸਤੇ। ਅੱਛਾ, ਇਹ ਜਨਾਜ਼ਾ ਵਾ, ਇਹ ਵੀ ਮਾਸ਼ਾਅੱਲਾ ਬੜਾ ਵਾ। ਹਾਂ, ਉਹ ਇਸ ਤੋਂ ਬੜਾ ਵਾ। ਅੱਛਾ, ਬਾਕੀ ਜਗ੍ਹਾ ਤੇ ਜ਼ਰੂਰਤ ਹੈਗੀ ਆ ਦਰਖਤ ਲਾਉਣ ਦੀ। ਇੱਥੇ ਆ ਕੇ ਨਾ ਹੁਣ ਇੱਥੇ ਇੱਕ ਮਸਲੇ ਦਾ ਸਾਹਮਣਾ ਵਾ, ਹੁਣ ਦਰਖਤ ਲਾਣੇ ਲਈ ਇੱਥੇ ਜਗ੍ਹਾ ਕੋਈ ਨਹੀਂ ਹੈ। ਇੱਥੇ ਦਰਖਤ ਧੱਕੇ ਨਾਲ ਜ਼ਮੀਨ ਚੋਂ ਆਪੇ ਹੋਈ ਜਾਂਦੇ, ਸਾਨੂੰ ਫਾਲਤੂ ਕੱਟਣੇ ਪੈਂਦੇ। ਹਾਂ, ਉਹ ਮੈਂ ਕਹਿ ਰਿਹਾ ਕਿ ਇੱਥੇ ਇੰਨੇ ਜ਼ਿਆਦਾ ਦਰਖਤ ਆ ਵੀ ਅਗਰ ਤੁਸੀਂ ਦਰਖਤ ਲਾਣਾ ਨਾ, ਤੁਹਾਨੂੰ ਸੋਚ ਵਿਚਾਰ ਕਰਨੀ ਪਏਗੀ ਯਾਰ ਕਿਹੜੀ ਵਿਹਲੀ ਜੀ ਜਗ੍ਹਾ ਵਾ। ਇਹ ਤਾਂ ਸਾਨੂੰ 6 ਮਹੀਨੇ ਮਗਰੋਂ ਦਰਖਤਾਂ ਦੇ ਥੱਲੇ ਕਟਾਈ ਕਰਨੀ ਪੈਂਦੀ ਆ, ਤੇ ਇਹ ਤਾਂ ਜੰਗਲ ਬਣ ਜੇ, ਨੰਗ ਨਾ ਹੋਵੇ, ਇੰਨਾ ਦਰਖਤ ਹੋ ਜਾਏ। ਅੱਛਾ ਸਦੀਕ ਸਾਹਿਬ, ਹੁਣ ਤੁਹਾਡੀ ਕੀ ਡਿਊਟੀ ਆ ਕਬਰਸਤਾਨ ਤੇ?
ਇਹ ਕਬਰਸਤਾਨ ਜਨਾਜ਼ਾ ਦੀ ਦੇਖਭਾਲ, ਇਹਦੇ ਜਿੰਦੇ ਕੁੰਡੇ ਲਾਣੇ, ਪਾਣੀ ਦਾ ਬੰਦੋਬਸਤ, ਇੰਤਜ਼ਾਮ ਹਰ ਚੀਜ਼ ਦਾ ਕਰਨਾ। ਕਬਰਸਤਾਨ ਦੇ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਆ ਉਹਦੇ ਵਾਸਤੇ ਮੌਜੂਦਾ ਡਿਊਟੀ ਮੇਰੀ ਆ, ਉਹਦਾ ਬੰਦੇ ਇੱਥੇ 5-7 ਬੰਦੇ ਪਾਸ, ਠੀਕ। ਯੂਨੀਅਨ ਬਣੀ ਆ ਇੱਥੇ ਇੰਤਜ਼ਾਮੀਆਂ ਦੀ। ਅੱਛਾ ਅੱਛਾ, ਲਵਾਰਸ ਲਾਸ਼ ਉਹ ਸਾਂਭਦੇ ਨੇ, ਹਾਂ ਹਾਂ, ਬੇਵਾਰਸ ਵਾਸਤੇ ਕਫਨ ਦਫਨ ਹਰ ਚੀਜ਼ ਕਰਦੇ ਨੇ। ਉਹ ਮਾੜਾ ਬੰਦਾ ਵੀ ਆ ਕੇ ਕਹਦੇ ਉਹਦਾ ਵੀ ਬੰਦੋਬਸਤ ਯੂਨੀਅਨ ਗੱਲੇ ਦੇ ਪੈਸੇ ਚੋਂ ਕਰਦੀ ਆ। ਬੜੇ ਨਸੀਬਾਂ ਵਾਲੇ ਆ ਜੀ ਤੁਸੀਂ, ਹੈ ਕਿ ਕਹਿੰਦੇ ਨਹੀਂ ਕਿ ਜਦੋਂ ਰੱਬ ਜਿਹੜਾ ਵਾ ਨਾ, ਜਦੋਂ ਮਿਹਰਬਾਨ ਹੁੰਦਾ ਨਾ, ਉਹਨਾਂ ਨੂੰ ਚੰਗੇ ਕੰਮਾਂ ਲਈ ਚੁਣਦਾ ਵਾ ਜੀ। ਹੈ ਤੇ ਯਕੀਨੀ ਤੌਰ ਤੇ ਬਗੈਰ ਸ਼ੱਕ ਸ਼ੁਬੇ ਤੋਂ ਅਸੀਂ ਕਹਿ ਸਕਦੇ ਹਾਂ ਕਿ ਰੱਬ ਤੁਹਾਡੇ ਤੇ ਨਾ ਬੜਾ ਮਿਹਰਬਾਨ ਆ, ਜਿੰਨੇ ਕਿ ਤੁਹਾਡੀ ਡਿਊਟੀ ਇੱਥੇ ਲਗਾਈ ਆ। ਤੇ ਇਹ ਸੀ ਜੀ ਸਾਡੀ ਕਬੂਤਰਾਂ ਵਾਲੇ ਕਬਰਸਤਾਨ ਦੀ ਤਾਰੀਖ, ਤੇ ਇਹਦੇ ਤੇ ਇਨਸ਼ਾਅੱਲਾ ਤਾਲਾ ਨਾ ਕਿਤੇ ਬਾਅਦ ਵਿੱਚ ਪੂਰਾ ਵਲਾਗ ਕਰਾਂਗੇ। ਤੇ ਭਾਈ ਸਦੀਕ ਨੂੰ ਬਸ ਅਸੀਂ ਸ਼ੁਕਰ ਅਦਾ ਕਰਦੇ ਹਾਂ, ਇਹਨਾਂ ਨੇ ਆਪਣਾ ਕੀਮਤੀ ਵਕਤ ਜਿਹੜਾ ਵਾ ਨਾ ਸਾਨੂੰ ਦਿੱਤਾ, ਤੇ ਸਾਨੂੰ ਬਹੁਤ ਅੱਛੀ ਮਾਲੂਮਾਤ ਉਹ ਜਿਹੜੀਆਂ ਕਿ ਸਾਨੂੰ ਲੱਭਣ ਲਈ ਸ਼ਾਇਦ ਸਾਨੂੰ ਕੋਈ 10 ਬੰਦਿਆਂ ਨੂੰ ਮਿਲਣਾ ਪੈਂਦਾ, ਇਹਨਾਂ ਕੋਲ ਸਾਨੂੰ ਮਿਲ ਗਈ। ਅਸੀਂ ਹੁਣ ਜਾ ਰਹੇ ਰਾਣਾ ਸਾਹਿਬ ਕਿਹੜੀ ਸਾਈਡ ਤੇ? ਸਟੇਸ਼ਨ ਤੇ ਜਾ ਰਹੇ ਹਾਂ ਹੁਣ ਅਸੀਂ ਜਾ ਰਹੇ ਹਾਂ ਜੀ ਇੱਥੇ ਦੇ ਗੋਜਰੇ ਸ਼ਹਿਰ ਦਾ ਕਦੀਮੀ ਰੇਲਵੇ ਸਟੇਸ਼ਨ ਆ, ਉਹ ਦਿਖਾਵਾਂਗੇ ਜੀ ਤੁਹਾਨੂੰ। ਫਿਰ ਉਸ ਤੋਂ ਅੱਗੇ ਜਿਹੜੀ ਸ਼ਹਿਰ ਵੀ ਸਾਡੇ ਹਿਸਾਬ ਚ ਆਈ ਉਹ ਤੁਹਾਡੀ ਨਜ਼ਰ ਕਰਾਂਗੇ ਆਪਣੇ ਇਸ ਕੈਮਰੇ ਰਾਹੀਂ, ਜਿਹੜਾ ਤੁਹਾਡੇ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਕਬੂਲ ਕਰਿਓ, ਠੀਕ ਹੈ ਜੀ। ਇਹ ਝੰਗ ਰੋਡ ਆ, ਇਹ ਝੰਗ ਰੋਡ ਆ। ਅਸੀਂ ਇਸ ਜਿਹੜੇ ਹੈਗੇ ਆ ਜੀ ਝੰਗ ਰੋਡ ਤੇ, ਦੇਖ ਲਓ ਤੁਸੀਂ। ਲੋ ਜੀ, ਗੋਜਰਾ ਸ਼ਹਿਰ ਦਾ ਜਿਸ ਬੰਦੇ ਨੇ ਵੀ ਨਾਂ ਸੁਣਿਆ ਹੋਵੇ ਤੇ ਉਹਨੇ ਮੰਦ ਬਰਫੀ ਦਾ ਨਾਂ ਨਾ ਸੁਣਿਆ ਹੋਵੇ, ਇਹ ਹੋ ਨਹੀਂ ਸਕਦਾ। ਗੋਜਰੇ ਸ਼ਹਿਰ ਦੀ ਮਸ਼ਹੂਰ ਸਗਾਤ ਆ ਜੀ ਮੰਦ ਵਾਲਿਆਂ ਦੀ ਬਰਫੀ। ਉਹ ਦੁਕਾਨ ਹੈਗੀ ਆ ਜੀ, ਆ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਮੰਦ ਬਰਫੀ ਸ਼ਾਪ, ਤਹਿਸੀਲ ਆਫਿਸ ਰੋਡ ਆ ਜੀ। ਇੱਥੇ ਰਾਣਾ ਸਾਹਿਬ ਇਹ ਦੁਕਾਨ ਮੌਜੂਦ ਆ। ਮੈਂ ਕਿਹਾ ਵੀ ਜੇ ਇਹ ਨਾ ਦਿਖਾਈਏ ਤੇ ਇਹ ਨਹੀਂ ਹੋ ਸਕਦਾ। ਇਹ ਵੀ ਗੋਜਰਾ ਸ਼ਹਿਰ ਦੀ ਇੱਕ ਸਗਾਤ ਆ। ਕਿਉਂ ਜੀ ਰਾਣਾ ਸਾਹਿਬ? ਹਾਂ ਹਾਂ ਹਾਂ, ਚਲੋ ਨਾਲੇ ਲੈਣੇ ਆ ਬਰਫੀ। ਆਓ ਚਲੋ ਜੀ, ਆਇਓ। ਰਾਣਾ ਸਾਹਿਬ ਇਹ ਦੋ ਦੁਕਾਨਾਂ, ਇੱਕ ਉਧਰ ਵੀ ਹੈ ਤੇ ਇੱਕ ਇੱਧਰ ਵੀ। ਨਹੀਂ ਇਹੀ ਹੈ ਦੁਕਾਨ। अस्सलाम वालेकुम। वालेकुम अस्सलाम जी। क्या हाल है? अच्छा लीला थोड़ा सा लो राणा साहब पूछ पते हो मैं मेरे बिस्मिल्लाह जी। ਇਹ ਮੈਂ ਲਵਾ ਛਾਨੀ ਲਾਵੇ ਜੀ। ਇਹ ਲਾ ਛਾਨੀ ਆ ਤੁਸੀਂ ਲਾ ਲਓ ਪੁਜਾ ਮੈਂ ਨਹੀਂ ਲਾਵਾਂ। ਹੋਇਆ ਫੜ ਚੱਲ ਤੂੰ ਲਾ ਤੂੰ, ਮੈਂ ਲੱਗ ਤੇ ਖਾਉਂਦਾ ਤੂੰ ਬਾਤ ਉਹ ਆਇਆ ਕੁਛ ਨਹੀਂ ਹੁੰਦਾ। पता नहीं कि राणा साहब ने कराया। ਪਟਾਨੀ ਆ ਗੱਲ ਦਾ ਵੈਸੇ ਮੈਂ ਗਿਆ ਤੇ ਵੇ ਯਾਰ ਅੱਲਾ ਜੀ। अस्सलाम वालेकुम। ਵਾਲੇਕੁਮ अस्सलाम ਰਾਣਾ ਸਾਹਿਬ। ठीक ठाक ਹੋਰ ਜਨਾਬ ਠੀਕ ਠਾਕ ਜੀ? हाँ खैरियत। की नाम है अपना जी? ਆਪਾਂ ਜੀ ਵਹੀਦ ਅਹਿਮਦ। वहीद अहमद। हाँ जी। अच्छा ਤੁਹਾਡੇ ਜਿਹੜੇ महंत ਸਾਹਿਬ ਸੀ ਉਹਨਾਂ ਨਾਲ ਕੀ ਰਿਸ਼ਤਾ ਹੈ? ਸਾਡਾ ਹੀ ਦਾਦਾ ਹੀ ਮੇਰਾ ਜੀ। ਅੱਛਾ ਤੁਹਾਡੇ ਦਾਦਾ ਜੀ? हाँ जी। ਹਾਂ ਮੁਹੰਮਦ ਬਸ਼ਰ ਫਮੰਦ। ਹਾਂ ਮੰਗ। ਹਾਂ ਜੀ। ਅੱਛਾ ਇਹ महंत ਸਾਹਿਬ ਨੇ ਕਦੋਂ ਸ਼ੁਰੂ ਕੀਤੀ ਵਰਤੀ? ਇਹ ਪਾਕਿਸਤਾਨ ਹੀ ਬਣਾਈ ਉਦੋਂ ਹੀ ਦੁਕਾਨ ਆਈ। ਹੈਂ? ਪਾਕਿਸਤਾਨ ਹੀ ਬਣਿਆ ਸੀ। 1947 ਤੋਂ ਹੀ ਆ ਹੈ। ਹਾਂਜੀ ਹਾਂਜੀ 1947 ਕਿਉਂਕਿ ਮੈਂ ਵੀ ਇੱਥੇ ਬੈਂਕ ਆਫ ਪੰਜਾਬ ਵਿੱਚ ਵੀ ਰਿਹਾ ਵਾਂ ਗੋਜਰੇ। ਅੱਛਾ ਅੱਛਾ ਤੇ ਅਸੀਂ ਪਹਿਲੇ ਅੱਜ ਤੋਂ 30-35 ਸਾਲ ਪਹਿਲੇ ਉਦੋਂ ਇੱਕ ਇੱਥੇ ਤਾਂ ਦੂਸਰੀ ਦੁਕਾਨ ਛੋਟੀ ਜੀ, ਲੇਕਿਨ ਉਹਦਾ ਹੁੰਦਾ ਸੀ ਕਿ ਬਰਫੀ ਬਣਦੀ ਸੀ ਤੇ ਨਾਲ ਹੀ ਯਾਨੀ ਕਿ ਜਿਹੜਾ ਨਾ ਉਦੋਂ ਹਾਂ ਬਣ ਉਹ ਹੁੰਦਾ ਸੀ, ਹਲੇ ਬਣੀ ਨਹੀਂ ਹੈ ਕਹਿਣਾ ਬਣਦੀ ਹੈ ਤੇ ਹਾਂ ਥੋੜੀ ਹਾਂ ਬਿਲਕੁਲ 10 ਯਾਨੀ ਕਿ ਉਦੋਂ ਤੇ ਐਡਵਾਂਸ ਵਾਲਾ ਇਹੀ ਹੁੰਦਾ ਸੀ, ਬਲਕਿ ਅਸੀਂ ਮੁੰਡੇ ਨੂੰ ਭੇਜੀਦਾ ਸੀ, ਉਹਨੇ ਕਈ ਵਾਰੀ ਥੋੜਾ ਜਿਹਾ ਲੇਟ ਹੋ ਜਾਣਾ, ਉਹਨੇ ਕਹਿਣਾ ਜੀ ਖਤਮ ਹੋ ਗਈ ਆ, ਮੁੱਕ ਗਈ ਆ ਅੱਜ ਨਹੀਂ ਹੈ, ਫਿਰ ਅਗਲੇ ਦਿਨ ਹੀ ਯਾਨੀ ਕਿ ਜਿਹੜਾ ਹਾਂ ਹਾਂਜੀ ਤੇ ਹਾਂ ਤੇ ਉਹ ਤੇ ਇਹ ਦੇਖ ਲਓ ਕਿ ਇਹ ਬ੍ਰਾਂਡ ਆ ਗੋਜਰੇ ਦਾ ਹੈ ਹਾਕੀ ਤੇ ਮੰਦ ਬਰਫੀ। ਹਾਂਜੀ ਆ ਦੋ ਇਹ ਚੀਜ਼ਾਂ ਹੀ ਹਾਕੀ ਤੇ ਮੰਦ ਬਰਫੀ ਗੋਜਰਾ ਦੀ ਮਸ਼ਹੂਰ। ਅੱਛਾ ਦੋ ਦੁਕਾਨਾਂ ਉੱਪਰਲੀ ਦੁਕਾਨ ਦੀ ਤੁਹਾਡੀ? ਸਭ ਦਫ਼ਤਰ ਬਣਾਇਆ ਦਫ਼ਤਰ ਬਣਾਇਆ ਉਹਨਾਂ ਨੇ। ਇਹ ਅਸਲ ਇਹੀ ਜਗ੍ਹਾ ਤੇ ਜਿਹੜਾ ਵਾ ਨਾ ਇਹ ਸਿਰਫ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਇਹੀ ਦੁਕਾਨ ਹੈ ਜੀ। ਉਹ ਦਾਦਾ ਹੀ ਮੇਰੇ ਹਾਂ ਬਿਲਕੁਲ ਜਦੋਂ ਦੀ ਦੁਕਾਨ ਜਿਹਦੇ ਕੰਮ ਸ਼ੁਰੂ ਕੀਤਾ ਇਹੀ ਦੁਕਾਨ ਹੈ ਜੀ ਇਹਨਾਂ ਦੀ ਜੀ। ਇਹ ਤਸਵੀਰ ਦੇਖ ਹਾਂ ਉਹ ਬਣਾਓ ਤਸਵੀਰ ਲੱਗੀ ਦਾਦੇ ਮੇਰੇ ਦੀ। ਮੈਂ ਨੰਨਾ ਦਾਦਾ ਹਾਂ ਜੀ ਮਾਮਾ ਬਖਸ਼ੁਰ ਹਮਾਮ ਲੇਕਿਨ ਇਹ ਤਾਂ ਮੰਨਦਾ ਜੀ। ਹਾਂ ਤੇ ਹੈ ਤੁਸੀਂ ਵੈਸੇ ਗੋਜਰੇ ਦੇ ਸ਼ਹਿਰ ਦੇ ਸੀਗੇ? ਅਸੀਂ ਪਿੱਛੋਂ ਹੀ ਆ ਗਏ ਜੀ, ਅਸੀਂ ਜਲੰਧਰ ਦੇ। ਅੱਛਾ ਲਓ ਜੀ ਆ ਜਾਓ ਆਪਾਂ ਕਿਉਂਕਿ ਹੁਣ ਆਪਾਂ ਪਿਛਲਾ ਕੱਢਦੇ ਆ ਇਹਨਾਂ ਨੂੰ।
ਹਾਂ ਅੱਛਾ ਜੀ, ਕਿਹੜੇ ਜ਼ਿਲ੍ਹੇ ਤੋਂ ਆਏ ਆ ਹਿਜਰਤ ਕਰਕੇ ਤੁਸੀਂ? ਜਲੰਧਰ ਤੋਂ? ਇਹ ਮੇਰੇ ਹਾਂਜੀ ਜਲੰਧਰ ਸੀ ਆਏ ਤੇ ਪਿੰਡ ਦਾ ਹੈ ਨਾਮ ਜਿਹੜਾ ਵਾ? ਪਿੰਡ ਦਾ ਨਾਮ ਬਾੜਾ ਸਾਹਿਬ ਬੜੇ ਸਾਰੇ ਅੱਛਾ ਹਾਂਜੀ ਉਹਦਾ ਪਤਾ ਅੱਛਾ ਠੀਕ ਹੈ। ਕਿਉਂਕਿ ਸਾਡਾ ਚੈਨਲ ਨਾ ਬਹੁਤ ਸਾਰੇ ਬੰਦੇ ਮਛਲੀ ਪੰਜਾਬ ਤੋਂ ਵੀ ਦੇਖਦੇ ਆ। ਸਹੀ ਚਲੇ ਇੰਡੀਆ 'ਚ ਸਾਡੀ ਆਡੀਅנס ਜ਼ਿਆਦਾ ਵਾ। ਸਹੀ ਹੋ ਗਿਆ। ਤੇ ਉਹ ਇਸ ਕਰਕੇ ਫਿਰ ਜਦੋਂ ਜਲੰਧਰ ਦਾ ਨਾਮ ਸੁਣਨਾ ਨਾ, ਉਹ ਬਹੁਤ ਸਾਰੇ ਬੰਦੇ ਨੇ ਕਹਿਣਾ ਸਾਡੇ ਜ਼ਿਲ੍ਹੇ ਦੇ ਬੰਦੇ ਆ, ਸਾਡੇ ਜ਼ਿਲ੍ਹੇ ਦੇ ਬੰਦੇ ਆ, ਉਹਨਾਂ ਨੇ ਉੱਥੇ ਬਣਾਈ ਜਿਹੜਾ 516 ਜ਼ਿਲ੍ਹੇ ਦੇ ਬੰਦੇ ਆ। ਹਾਂ ਹਾਂ ਇਦਾਂ ਹੀ ਹੈ ਜੀ। ਹਾਂ ਬਿਲਕੁਲ। ਕੋਈ ਹੋਰ ਵੀ ਬ੍ਰਾਂਚਾਂ ਬਣਾਈਆਂ? ਸਰ ਆਪਣੇ ਇੱਕ ਫੈਸਲਾਬਾਦ ਨਾਲਾ ਵਾਲੇ ਚੌਂਕ ਆ, ਇੱਕ ਸਮੁੰਦਰੀ ਆ, ਹਾਂ ਇੱਕ ਬ੍ਰਾਂਚ ਟੋਬਾ ਆਪਣੀ। ਬਸ ਇਹੀ ਇਹੀ ਹੈ ਸਮੁੰਦਰੀ ਆ ਜਿਹੜੀ ਹਾਂ। ਮੇਨ ਦੁਕਾਨ ਸਾਡੀ ਗੋਇਰੇ ਦੀ ਆ, ਵਿੱਚ ਹੀ ਆ ਸਾਡੀ ਮੇਨ ਦੁਕਾਨ ਗੋਇਰੇ ਵਿੱਚ। ਹੁਣ ਜਦੋਂ ਕਹਿੰਦੇ ਬੰਦਾ ਹਾਂਜੀ ਇਹ ਇੱਕ ਮਿੰਟ ਜੀ, ਇਹ ਵਿੱਚ ਆ ਵੀ ਆ ਫੋਟੋ ਮਾਰ ਦੋ ਜੀ। ਲੋ ਇੱਕ ਬਿਸਮਿਲ੍ਲਾ ਕਰੋ ਜੀ, ਲੋ ਬਿਸਮਿਲ੍ਲਾ ਕਰੋ। ਇਹ ਚਾਹੀ ਫੋਟੋ ਆਏ ਭਾਈ, ਅੱਗੇ ਆਓ ਜੀ, ਅੱਗੇ ਆਓ ਜੀ। ਖਾਓ ਬਰਫੀ, ਖਾਓ ਪਰ ਲੱਗੇ ਰਹੋ। ਤੂੰ ਵੀ ਲੈ ਲੈ ਵੀ ਕੈਮਰੇ ਵਾਲਿਆ। ਇਹ ਕਿੰਨੇ ਦੀ ਪੈਕਿੰਗ ਆ? ਇਹ ਇੱਕ ਡੱਬਾ ਕਿਲੋ ਆ, ਡੱਬਾ ਇੱਕ। ਹਾਂ ਬਸ ਆਪਣੇ ਇਹਦੇ 'ਚ ਵੀ ਕੈਮਰੇ ਵਾਲੇ, ਆਪਣੇ ਉਹਦੇ ਚੈਨਲ ਤੇ ਵੀ ਕੈਮਰੇ ਵਾਲਾ ਹੀ ਬਣ ਗਏ। ਹਾਂ ਹਾਂਜੀ ਤੋਂ ਅਸੀਂ ਕੈਮਰੇ ਵਾਲਾ ਬਾਈ ਨਾਲ ਰੱਖਾਂਗੇ। ਨਹੀਂ ਹਾਂ ਹਾਂ ਬਿਲਕੁਲ ਜੀ, ਰੱਖਣਾ ਚਾਹੀਦਾ ਜੀ। ਨਹੀਂ ਉਹ ਲੈ ਕੇ ਆਣਾ, ਕਿਉਂਕਿ ਬਰਫੀ ਖਾਣੇ ਬੜੀ ਰੁਕਾਵਟ ਹੁੰਦੀ ਆ। ਹਾਂਜੀ ਹਾਂਜੀ ਲੋ ਜੀ। ਇਹ ਤਾਂ ਸਾਨੂੰ ਪਹਿਲੇ ਵੀ ਪਤਾ ਇਹ ਬਰਫੀ ਬੜੀ ਸਵਾਦੀ ਹੁੰਦੀ ਆ, ਸਾਡੇ ਸ਼ਹਿਰ 'ਚ ਵੀ ਲੱਭ ਜਾਂਦੀ ਆ। ਆ ਮੈਂ ਲਾਜ਼ਮਾ ਰਹਿਣ ਦਵਾ ਹੁਣ। ਹਾਂਜੀ ਬਸ ਲਾ ਤਾਂ ਲਓ ਜੀ ਹਾਂ, ਤੇ ਸਾਨੂੰ ਦੇ ਦਿਓ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਜੀ, ਓਕੇ ਭਾਈ, ਬਹੁਤ ਮਿਹਰਬਾਨੀ ਭਾਈ। ਤੇ ਇਹ ਤਾਂ ਪਹਿਲਾਂ ਵੀ ਪਤਾ ਕਿ ਮਹੰਤ ਵਾਲਿਆਂ ਦੀ ਬਰਫੀ ਜਿਹੜੀ ਹੈ ਬੜੀ ਮਸ਼ਹੂਰ ਆ ਤੇ ਬੜੀ ਸਵਾਦ ਹੁੰਦੀ ਆ। ਬਰਫੀ ਤੇ ਹੁਣ ਫਿਰ ਤੁਹਾਨੂੰ ਮੈਂ ਕਹਿ ਦੂੰਗਾ ਵੀ ਬਹੁਤ ਸਵਾਦੀ ਆ, ਬਹੁਤ ਠੀਕ ਠਾਕ ਆ ਜੀ, ਮਜ਼ੇਦਾਰ ਆ। ਸਾਡੇ ਸਮੁੰਦਰੀ ਸ਼ਹਿਰ ਦੇ ਵਿੱਚ ਇਹਨਾਂ ਦੀ ਬ੍ਰਾਂਚ ਉੱਥੇ ਵੀ ਮੌਜੂਦ ਹੈਗੀ ਆ। ਚੱਲਦੇ ਆ ਜੀ ਅੱਗੇ ਜੀ ਰਾਣਾ ਸਾਹਿਬ, ਤੇ ਚੱਲੀਏ ਜੀ ਹੁਣ ਕੋਈ ਹੋਰ ਜਿਹੜੀ ਇਹ ਜਗ੍ਹਾ ਤੁਹਾਨੂੰ ਵਿਜ਼ਿਟ ਕਰਾਉਂਦੇ ਆ ਗੋਜਰੇ ਸ਼ਹਿਰ ਦੀ। ਬਹੁਤ ਪੁਰਸਕੂਨ ਜਿਹਾ ਸ਼ਹਿਰ ਆ ਜੀ, ਮਿੱਠਾ ਮਿੱਠਾ ਨਾਲਾ ਸੀਤ ਵੀ ਇੱਥੇ। ਅੱਛਾ ਜੀ ਰਾਣਾ ਸਾਹਿਬ, ਹੁਣ ਆਪਾਂ ਕਿੱਧਰ ਜਾਵਾਂਗੇ ਜੀ? ਕਿਉਂਕਿ ਤੁਸੀਂ ਤਾਂ ਹਾਂ ਹੁਣ ਜੀ ਰੇਲਵੇ ਸਟੇਸ਼ਨ। ਅੱਛਾ ਰੇਲਵੇ ਸਟੇਸ਼ਨ। ਹਾਂ ਜੀ ਰੇਲਵੇ ਸਟੇਸ਼ਨ। ਲਓ ਜੀ ਰਾਣਾ ਸਾਹਿਬ ਹੁਣ ਸਾਨੂੰ ਲੈ ਕੇ ਚੱਲੇ ਆ ਜੀ ਰੇਲਵੇ ਸਟੇਸ਼ਨ ਤੇ। ਤੇ ਰਾਣਾ ਸਾਹਿਬ ਆ ਜਿਹੜੀ ਜਗ੍ਹਾ ਤੋਂ ਆਪਾਂ ਹੁਣ ਗੁਜ਼ਰ ਰਹੇ ਆ, ਹਾਂਜੀ ਇਹ ਕਿਹੜੀ ਜਗ੍ਹਾ ਆ? ਇਹ ਜੀ ਇਸ ਪਾਸੇ ਗੱਲਾ ਮੰਡੀ ਆ। ਇਸ ਪਾਸੇ? ਹਾਂ ਇੱਧਰ ਗੱਲਾ ਮੰਡੀ ਆ, ਤੇ ਇਹ ਜਿਹੜਾ ਨਾ ਸਕੂਲ ਆ, ਤੇ ਇਹ ਇਲਾਕਾ ਹੈ ਲੱਕੜ ਮੰਡੀ ਦਾ। ਤੇ ਅਸੀਂ ਹੁਣ ਜਿਹੜਾ ਗੋਜਰੇ ਦੇ ਪੁਰਾਣੇ ਸਿਆਸਤਦਾਨ ਆ ਨਾ ਜਿਹੜੇ, ਉਹਨਾਂ ਦੇ ਏਰੀਏ ਤੋਂ ਗੁਜ਼ਰ ਰਹੇ ਆ। ਤੇ ਪਿਛਲੀ ਸੜਕ ਤੇ ਜਿਹੜਾ ਨਾ ਐਮ ਹਮਜ਼ਾ ਸਾਹਿਬ ਜਿਹੜੇ ਉਹਨਾਂ ਦਾ ਘਰ ਆ, ਤੇ ਇੱਥੇ ਹਾਜੀ ਇਸਾਕ ਸਾਹਿਬ ਜਿਹੜੇ ਆ ਉਹਨਾਂ ਦਾ ਦਫ਼ਤਰ ਆ, ਸੈਕਟਰੀਏਟ। ਤੇ ਇੱਕ ਹਾਜੀ ਗੁਲਾਮ ਰਬਾਨੀ, ਉਹ ਵੀ ਗੱਲਾ ਮੰਡੀ ਆੜਤ ਕਰਦੇ ਸੀ। ਅੱਛਾ ਇਹ ਹੁਣ ਅਸੀਂ ਗੱਲਾ ਮੰਡੀ ਦੇ ਨਾਲ ਗੱਲਾ ਮੰਡੀ ਤੇ ਹੁਣ ਅੱਜ ਕੱਲ ਜਿਹੜਾ ਵਾ ਹੁਣ ਵੜੈਚ ਬਰਾਦਰਾਂ ਜਿਹੜੇ ਅਮਜਦ ਵੜੈਚ ਤੇ ਖਾਲਦ ਵੜੈਚ, ਉੱਥੋਂ ਅਸੀਂ ਪਿੱਛੇ ਤੋਂ ਝੰਗ ਰੋਡ ਤੋਂ ਜਿੱਧਰੋਂ ਆਏ ਆ ਨਾ, ਉਹਨਾਂ ਦਾ ਉਸ ਪਾਸੇ ਘਰ ਆਏ ਆ। ਚਲੋ ਜੀ ਚੱਲਦੇ ਆ ਤੁਹਾਨੂੰ ਲੈ ਕੇ ਸਟੇਸ਼ਨ। ਦਿਓ ਕਰਾ ਮੈਨੂੰ ਇੱਕ ਮਾਈਕ। ਮਾਈਕ ਦਿਓ ਜੀ ਰਾਣਾ ਸਾਹਿਬ, ਤੁਸੀਂ ਪਤਾ ਨਹੀਂ ਮਾਈਕ। ਲਓ ਜੀ ਹਬੀਬੁੱਲਾ ਕਮਰ ਸਾਹਿਬ ਜੀ ਸਰ। ਹਾਂਜੀ ਇਹ ਤੁਸੀਂ ਬਾਜ਼ਾਰਾਂ ਦਾ ਦੱਸ ਰਹੇ ਆ, ਤੇ ਇੱਥੇ ਜਿਊਲਰਸ ਦਾ ਬਾਜ਼ਾਰ ਕਿਹੜਾ ਜੀ? ਜਿਲ੍ਹੇ ਤੇ ਹੈਗਾ ਸਰਾਫਾ ਬਾਜ਼ਾਰ ਹੈਗਾ। ਸਰਾਫਾ ਬਾਜ਼ਾਰ ਇੱਥੇ ਕਿੱਥੇ ਕਰਕੇ ਆ ਜੀ? ਇੱਥੇ ਮੇਨ ਤਕਰੀਬਨ ਕਾਦੇ ਆਦਮ ਰੋਡ ਤੇ ਰਾਲੀ ਬਾਜ਼ਾਰ ਜਿਹੜਾ ਵਾ ਨਾ। ਅੱਛਾ ਅੱਛਾ, ਮੇਰੇ ਇੱਕ ਦੋਸਤ ਆ ਉੱਥੇ, ਰਾਣਾ ਹਾਜੀ ਮਕਸੂਦ ਸਾਹਿਬ, ਰਾਣਾ ਹਾਜੀ ਮਕਸੂਦ ਸਾਹਿਬ ਨਾ, ਉਹਨਾਂ ਦੇ ਬਜ਼ੁਰਗ ਇੱਥੇ ਕਿਤੇ ਸਰਾਫਾ ਬਾਜ਼ਾਰ 'ਚ ਕੰਮ ਕਰਦੇ ਰਹੇ। ਉਹਨਾਂ ਨੂੰ ਮੈਂ ਗੋਜਰੇ ਦਾ ਨਾਂ ਲੈ ਦੇਵਾਂ ਨਾ, ਤੇ ਉਹ ਉਹਨਾਂ ਦੀ ਅੱਖਾਂ 'ਚ ਆਂਸੂ ਆ ਜਾਂਦੇ, ਇੰਨੀ ਉਹਨਾਂ ਦੀ ਅਟਰੈਕਸ਼ਨ ਹੈ ਗੋਜਰੇ ਦੇ ਨਾਲ ਨਾ। ਸਟੇਸ਼ਨ ਆ ਗਿਆ ਗੋਜਰੇ ਦਾ। ਲਓ ਜੀ, ਹੁਣ ਵਿਚਾਰਾ ਬੜਾ ਸ਼ਿਕਸਤ ਦਾ ਹੋਇਆ ਹੈ ਸ਼ਿਕਾਰ। ਚਲੋ ਜੀ ਉਹ ਮਾਲ ਗੱਡੀ ਜਾ ਰਹੀ ਹੈ, ਉੱਤਰ ਕੇ ਭੱਜ ਜਾਏ। ਓਏ ਹੋਏ ਹੋਏ, ਤੁਸੀਂ ਆ ਲੰਘਾ ਦੇਣੇ। ਇਹ ਵੀ ਬੜੀ ਲੰਮੀ ਹੋਣੀ ਆ, ਪਹੁੰਚ ਕੇ ਹੋ। ਢਿੱਲਾ ਰਿਹਾ। ਲਓ ਜੀ ਮੈਂ ਭੱਜਿਆ ਬੜਾ, ਪਰ ਤੁਹਾਨੂੰ ਮੈਂ ਗੱਡੀ ਜਿਹੜੀ ਇਹਨੂੰ ਦਿਖਾ, ਇਹ ਸੀਗੀ ਮਾਲ ਗੱਡੀ ਲਾਲ ਰੰਗ ਦੀ। ਮਾਲ ਮੂਲ ਰਾਣਾ ਸਾਹਿਬ ਲੈ ਕੇ ਆਂਦੀ ਆ ਹਨਾ। ਮੈਂ ਰਾਣਾ ਸਾਹਿਬ ਕਿੱਥੇ ਆ? ਮੈਂ ਮੇਰੇ ਕੋਲ ਉਹ ਭਾਈ ਬੀਬ ਕੋਲ। ਅੱਛਾ ਲਓ ਜੀ ਇਸ ਵੇਲੇ ਅਸੀਂ ਮੌਜੂਦ ਆ ਜੀ ਗੋਜਰਾ, ਤਹਿਸੀਲ ਗੋਜਰਾ ਦੇ ਪਲੇਟਫਾਰਮ ਦੇ ਉੱਤੇ। ਜਨਾਬ ਜੀ ਤੁਸੀਂ ਇਹ ਦੇਖੋ ਵੀ ਇਹਦੀ ਹਾਲ ਹੁਣ
ਕੀ ਹੋ ਗਿਆ ਹੋਇਆ ਵੀ ਜਿਸ ਵੇਲੇ ਇਹ ਸਟੇਸ਼ਨ ਬਣਿਆ ਹੋਣਾ ਤੇ ਇੱਥੇ ਪਤਾ ਨਹੀਂ ਕੀ ਰੌਣਕਾਂ ਹੋਣੀਆਂ, ਦੁਨੀਆ ਇੱਥੇ ਲਹਿੰਦੀ ਚੜ੍ਹਦੀ ਹੋਣੀਆਂ। ਤੇ ਇਹ ਹੱਬ ਸੀਗੀ ਕਦੇ ਜੀ ਤਜਾਰਤ ਦੀ, ਗੱਲੇ ਦੀ, ਗੁੜ ਦੀ, ਸ਼ੱਕਰ ਦੀ। ਹੈ ਰਾਣਾ ਸਾਹਿਬ ਇੱਥੋਂ ਤਾਂ ਬਹੁਤ ਕੁਝ ਜਾਂਦਾ ਨਾ। ਇਹ 1899 ਚ ਰੇਲਵੇ ਲਾਈਨ ਜਿਹੜੀ ਹੈ ਨਾ ਵਿਛਾਈ ਗਈ ਹੈ। ਇਹ ਫੈਸਲਾਬਾਦ ਤੋਂ ਨਾ ਕਰਾਚੀ ਤੱਕ, ਯਾਨੀ ਕਿ ਸ਼ੋਰਕੋਟ ਖਾਨੇਵਾਲ। ਆਜੋ ਨਾਲੇ ਅੱਗੇ ਪਲੇਟਫਾਰਮ ਇੱਧਰ ਦਿਖਾਵਾਂਗੇ। ਖਾਨੇਵਾਲ ਜਾ ਕੇ ਮਿਲ ਜਾਂਦੀ ਹਾਂ ਪਹਿਲੇ ਸ਼ੋਰਕੋਟ ਤੇ ਹਾਂਜੀ ਆਜੋ। ਹੁਣ ਕਿੱਥੇ ਕਿ ਮੈਂ ਚੱਲਾਂ? ਰੇਲਵੇ ਲਾਈਨ ਬਹੁਤ ਮਸ਼ਹੂਰ ਸੀਗੀ ਇਹ। ਕਾਫੀ ਟਾਈਮ ਇੱਥੋਂ ਗੁਜ਼ਰਦੇ ਆ। ਪਾਕਿਸਤਾਨ ਐਕਸਪ੍ਰੈਸ, ਮਿਲਤ ਐਕਸਪ੍ਰੈਸ, ਅੱਛਾ ਗੱਡੀਆਂ ਇਹਦੀਆਂ। ਸਰ ਸਈਦ ਦੀ ਮਸ਼ਹੂਰ ਗੱਡੀ ਹੈ ਜਿਹੜੀ ਇੱਥੋਂ ਲੰਘਦੀ ਹੈ। ਇੱਕ ਹੋਰ ਬੜੀ ਹੈ ਉਹਦਾ ਮੂਸਾ ਪਾਰਕ ਹੈ, ਪਤਾ ਨਹੀਂ ਇਸ ਤਰ੍ਹਾਂ ਦਾ ਨਾਮ ਆਦਾ। ਅੱਛਾ ਰਾਣਾ ਸਾਹਿਬ ਇਹ ਤੁਸੀਂ ਦੱਸ ਰਹੇ ਸੀ ਕਿਸ ਵੇਲੇ ਇਹ ਅੱਛਾ ਹੁਣ ਇੱਥੇ ਕਿਹੜੀਆਂ ਕਿਹੜੀਆਂ ਗੱਡੀਆਂ ਆਉਂਦੀਆਂ ਇਹ ਦੇਖਣਾ, ਇੱਥੇ ਤੁਹਾਨੂੰ ਪਤਾ ਲੱਗ ਜਾਏਗਾ। ਇਸ ਵੇਲੇ ਜੀ ਆਂਦੀ ਹੈ ਜੀ ਕਰਾਚੀ ਤੋਂ ਰਾਵਲਪਿੰਡੀ ਜਿਹੜੀ ਹੈ ਨਾ ਇਹ 8:30 ਵਜੇ ਆ। ਤੇ ਫਿਰ ਹਾਂ ਪਾਕਿਸਤਾਨ, ਫਿਰ ਰਾਵਲਪਿੰਡੀ ਤੋਂ ਕਰਾਚੀ ਜਿਹੜੀ ਹੈ ਨਾ 2 ਵਜੇ, ਤੇ ਮਿਲਤ ਐਕਸਪ੍ਰੈਸ 11। ਦੋ ਹੀ ਚੱਲਦੀਆਂ ਨਾ ਜੀ ਪਾਕਿਸਤਾਨ ਸਟਾਫ ਦੋਵਾਂ ਦੇ ਉਹ ਵੀ ਹੈਗੀ ਹੈ ਆਪਣੇ ਸ਼ਾਲੀਮਾਰ ਵੀ ਗੁਜ਼ਰਦੀ, ਲੇਕਿਨ ਉਸ ਦਾ ਸਟਾਫ ਸ਼ਾਲੀਮਾਰ ਵੀ। ਅੱਛਾ ਕਿਸੇ ਵਕਤ ਜਿੱਥੇ ਬਹੁਤ ਜ਼ਿਆਦਾ 3-4 ਤਾਂ ਪੈਸੇਂਜਰ ਟ੍ਰੇਨਾਂ ਸੀ, ਦੂਸਰੀਆਂ ਟ੍ਰੇਨਾਂ ਵੀ ਸੀ। ਅੱਛਾ ਫਿਰ ਇੱਥੇ ਨਾ ਉਹ ਦੂਸਰਾ ਬਹੁਤ ਸੀਗਾ ਇੱਥੇ, ਗੁਰਸ ਦਾ ਸੀਗਾ, ਤੂੜੀ ਬੜੀ ਜਾਂਦੀ ਸੀ। ਹਾਂ ਤੂੜੀ ਬਹੁਤ ਪੈਕ ਹੋ ਕੇ ਨਾ ਮਾਲ ਗੱਡੀਆਂ 'ਚ, ਉਹ ਤੂੜੀ ਦੀ ਪੈਕਿੰਗ ਇੱਥੇ ਹੁੰਦੀ ਸੀ। ਜਾਂ ਤਾਂ ਨੇੜੇ ਹੋ ਜਾਓ ਜੀ ਇੱਥੇ ਕਰੋ। ਆ ਲੋ ਹੁਣ ਇੱਥੇ ਹੈ ਸੀਗਾ ਕਿ ਗੁਜਰਾ ਸਟੇਸ਼ਨ ਜਿਹੜਾ ਸੀਗਾ ਇਹ ਸੀਗਾ ਟਰਾਂਸਪੋਰਟੇਸ਼ਨ ਵਾਸਤੇ, ਸਮਾਨ ਦੀ ਨਕਲੋ ਹਮਲ ਵਾਸਤੇ ਬਹੁਤ ਮਸ਼ਹੂਰ ਸੀਗਾ ਮੰਡੀ। ਇੱਕ ਤੇ ਗੱਲਾ ਮੰਡੀ ਸੀਗਾ ਜਿੱਥੋਂ ਗੁੜ, ਸ਼ੱਕਰ, ਗੰਦਮ, ਮਕਈ, ਕਾਟਨ ਇਹ ਐਕਸਪੋਰਟ ਹੁੰਦੀ ਸੀ। ਫਿਰ ਇਹ ਹੈ ਕਿ ਤੂੜੀ ਇੱਥੋਂ ਬਹੁਤ ਜ਼ਿਆਦਾ ਹੈ ਸੀਗੀ ਇਸ ਇਲਾਕੇ ਜਿਹੜੀ ਹੁੰਦੀ ਸੀਗੀ, ਉਹ ਟ੍ਰੇਨਾਂ ਦੇ ਹਿਸਾਬ ਨਾਲ ਹੀ ਜਾਂਦੀ ਹੁੰਦੀ ਸੀਗੀ। ਇੱਥੋਂ ਦੂਸਰੇ ਪਿੰਡੀ ਜਾ ਰਹੀ ਆ, ਕਰਾਚੀ ਜਾ ਰਹੀ ਆ, ਤੇ ਬਹੁਤ ਜ਼ਿਆਦਾ ਮਤਲਬ ਹੈ ਸੀਗਾ। ਹਾਂ ਇੱਥੇ ਬੇਲਜ਼ ਇੱਥੇ ਬਲਕਿ ਇੱਕ ਇੱਥੇ ਲੱਗਾ ਹੋਇਆ ਸੀ ਜਿੱਥੇ ਪੈਕਿੰਗ ਵਾਲੀ ਮਸ਼ੀਨ ਹੈ, ਉੱਥੇ ਹਮੇਸ਼ਾ ਯਾਨੀ ਕਿ ਉਹ ਸਾਰਾ ਸਾਲ ਚੱਲਦੀ ਰਹਿੰਦੀ। ਅੱਛਾ ਇੱਥੇ ਇੱਕ ਹੋਰ ਚੀਜ਼ ਬਹੁਤ ਜ਼ਿਆਦਾ ਜਾਂਦੀ ਸੀ, ਇੱਥੇ ਨਾ ਡੱਬੇ ਜੇ ਬਣਦੇ ਸੀ ਲੱਕੜੀ ਦੇ। ਉਹ ਹਰ ਗੱਡੀ ਤੇ ਯਾਨੀ ਕਿ ਜਿਹੜੇ ਹੈ ਨਾ ਰੋਜ਼ਾਨਾ ਸੈਂਕੜਿਆਂ ਦੇ ਹਿਸਾਬ ਨਾਲ। ਸਾਨੂੰ ਪਹਿਲੇ ਨਹੀਂ ਸੀ ਪਤਾ ਵੀ ਇਹ ਕਿਸ ਚੀਜ਼ ਦੇ ਪੈਕਿੰਗ ਜਿਹੜੀ ਹੈ ਤੇ ਉਹਨਾਂ ਦੀ ਪੈਕਿੰਗ ਨਹੀਂ ਉਹ ਨਹੀਂ ਜੀ ਬਾਈ। ਹੋਰ ਉਹ ਡੱਬੇ ਜਿਹੜੇ ਹੈ ਨਾ ਉਹਨਾਂ ਤੇ ਇਹਦੀ ਤਾਂਬੇ ਦੀ ਤਾਰਾਂ ਦੀ ਜਿਹੜੀ ਹੈ ਨਾ ਕਸ਼ੀਦਾਕਾਰੀ, ਬੜੇ ਖੂਬਸੂਰਤ ਪੇਂਟ ਸ਼ੇਡ ਉਹ ਜਾਂਦੇ ਸੀ। ਉਹਨਾਂ 'ਚ ਸ਼ਰਾਬ ਦੀ ਬੋਤਲਾਂ ਰੱਖਣ ਲਈ ਨਾ ਉੱਥੇ ਯਾਨੀ ਕਿ ਯੂਰਪ 'ਚ ਜਿਹੜਾ ਵਾ ਨਾ ਯੂਜ਼ ਹੁੰਦੇ ਲੱਕੜੀ ਦੇ ਕੈਬਨਟ, ਯਾਨੀ ਕਿ ਜਿਹੜਾ ਵਾ ਨਾ ਛੋਟੇ, ਉਹ ਬਹੁਤ ਜ਼ਿਆਦਾ ਇੱਥੇ ਸੈਂਕੜਿਆਂ ਦੇ ਹਿਸਾਬ ਨਾਲ ਯਾਨੀ ਕਿ ਜਿਹੜਾ ਵਾ ਨਾ ਉਹ ਡੱਬੇ। ਔਰ ਕਈ ਘਰ ਇਹ ਕੰਮ ਨਾ ਜਿਹੜਾ ਵਾ ਕਰਦੇ ਸੀ, ਔਰ ਉਹਨਾਂ ਦਾ ਹਜ਼ਾਰਾਂ ਦੇ ਹਿਸਾਬ ਨਾਲ ਹਫ਼ਤੇ ਦਾ ਜਿਹੜਾ ਵਾ ਨਾ ਉਹ ਜਾਂਦੇ ਸੀ। ਇੱਥੇ ਨਾਲ ਹੀ ਹੈਗਾ ਬਹੁਤ ਸਾਰੀਆਂ ਦੁਕਾਨਾਂ ਹੈਗੀਆਂ ਵਾ ਜਿਹੜੀਆਂ ਉਹ ਬਣਾਉਂਦੇ ਆ ਨਾ ਫੱਟੀਆਂ ਜੀਆਂ, ਹਜੇ ਵੀ ਹੈਗੀਆਂ ਵਾ ਜਿਨ੍ਹਾਂ ਦੇ ਨਾਲ ਉਹ ਡੱਬੇ ਮਤਲਬ ਬਣਾਏ ਜਾਂਦੇ ਆ। ਉਹਨਾਂ ਦੇ ਨਾਲ ਹਜੇ ਵੀ ਇਹ ਕੰਮ ਹੈਗਾ, ਉਹ ਲੱਕੜੀ ਦੇ ਜਿਹੜੇ ਹੈਗੇ ਨਾ ਉਸ ਦੇ। ਚਲੋ ਜੀ ਇਹ ਰਾਣਾ ਸਾਹਿਬ ਇਹ ਬੜੀ ਗੱਲ ਆ ਵੀ ਇੱਥੇ ਹਲੇ 2 ਜਿਹੜੀਆਂ ਗੱਡੀਆਂ ਉਹ ਗੁਜ਼ਰਦੀਆਂ ਜੀ, ਪਾਕਿਸਤਾਨ ਐਕਸਪ੍ਰੈਸ। ਸਟਾਪ ਦੋਦੇ ਆ ਗੁਜ਼ਰਦੀ ਇੱਥੋਂ। ਹਾਂ ਨਹੀਂ ਮਕਸਦ ਸਟਾਪ ਦਾ ਵੀ ਚਲੋ ਇੱਥੇ ਜਿਹੜੀਆਂ 2 ਰੁਕਦੀਆਂ ਉਹਦੇ ਵਿੱਚ ਪਾਕਿਸਤਾਨ ਐਕਸਪ੍ਰੈਸ ਆ ਤੇ ਮਿਲਤ ਐਕਸਪ੍ਰੈਸ। ਅੱਛਾ ਮੈਂ ਇਹਨੂੰ ਜ਼ਾਤੀ ਤੌਰ ਤੇ ਨਾ ਮੈਂ ਤੁਹਾਨੂੰ ਦੱਸਦਾ ਵਾਂ ਕਿ ਇਹ ਜਦੋਂ ਪਹਿਲੇ ਇਹ ਜਿਹੜਾ ਵਾ ਨਾ ਅਸੀਂ ਆਉਂਦੇ ਸੀ ਫੈਸਲਾਬਾਦੋਂ, ਜਦੋਂ ਗੁਜਰੇ ਆਉਂਦੇ ਸੀ ਨਾ ਪਹਿਲੇ ਬਰਾਸਤਾ ਸਮੁੰਦਰੀ ਆਉਂਦੇ ਸੀ, ਫਿਰ ਬਾਅਦ 'ਚ ਪੈਂਸਰੇ ਵਾਲਾ ਰੋਡ ਬਣ ਗਿਆ। ਲੇਕਿਨ ਪੈਂਸਰੇ ਵਾਲੇ ਰੋਡ ਤੇ ਵੀ 8 ਵਜੇ ਜਿਹੜਾ ਨਾ ਫੈਸਲਾਬਾਦੋਂ ਬੱਸ ਨਹੀਂ ਮਿਲਦੀ ਸੀ। ਅਗਰ 8 ਵਜੇ ਤੋਂ ਬਾਅਦ ਲੇਟ ਆਣਾ ਨਾ ਇਹ ਫਿਰ ਟ੍ਰੇਨ ਤੇ ਆਣਾ ਪੈਂਦਾ ਸੀ। ਤੇ ਮੈਂ 1-2 ਵਾਰੀ ਨਾ ਫੈਸਲਾਬਾਦ ਜਦੋਂ ਪਹੁੰਚਿਆ ਤੇ 8 ਵਜ ਗਏ ਸੀ, ਫਿਰ ਬੱਸ ਗੁਜ਼ਰ ਗਈ ਸੀ। ਫਿਰ ਮੈਂ ਟ੍ਰੇਨ ਤੇ ਆਇਆ ਤੇ ਇੱਥੇ ਫਿਰ ਉਤਰਿਆ ਤੇ ਇੱਥੇ ਫਿਰ ਸਾਡੇ ਅਜ਼ੀਜ਼ ਹੈ ਉਹਨਾਂ ਕੋਲ ਰਾਤ ਠਹਿਰੇ ਤੇ ਸਵੇਰੇ ਗਏ। ਰਾਣਾ ਸਾਹਿਬ ਹੁਣ ਜਦ ਦਫ਼ਤਰ ਮੌਜੂਦ ਆ ਜੀ? ਹਾਂ ਦਫ਼ਤਰ ਮੌਜੂਦ ਆ, ਠੀਕ ਠਾਕ। ਟਿਕਟ ਘਰ ਆ ਜੀ। ਆਹ ਜਨਾਬ ਜੀ ਅੱਗੇ ਆ ਗਿਆ ਜੀ। ਹਾਂ ਇੰਤਜ਼ਾਰ ਦਾ ਬੈਟਰੀ ਰੂਮ। ਹਾਂ ਸਾਰੇ ਬਰਹਲ ਜੋ ਪਲੇਟਾਂ ਲੱਗੀਆਂ ਹੋਈਆਂ। ਬਰਹਲ ਜੀ ਖਸਤਾ ਹਾਲ ਹੋ ਗਿਆ ਹੋਇਆ। ਤੇ ਉਹ ਗੱਲ ਸਹੀ ਆ ਵੀ ਜਿਹੜੀਆਂ ਨਾ ਇਹ ਕੰਧਾਂ ਤੇ ਦੀਵਾਰਾਂ ਹੁੰਦੀਆਂ, ਜੇ ਇਹਨਾਂ ਨਾਲ ਕੋਈ ਗੱਲਾਂ ਕਰਨ ਵਾਲਾ ਹੋਵੇ ਨਾ ਇਹ ਗੱਲਾਂ ਕਰਦੀਆਂ, ਇਹ ਦੱਸਦੀਆਂ ਆਪਣੇ ਬਣਾਉਣ ਵਾਲਾ ਕਿਰਾਇਆਨਾਮਾ ਲੱਗਿਆ ਹੈ ਵਾ। ਹਾਂਜੀ ਆ ਕਿਰਾਇਆਨਾਮਾ ਜੀ।
ਜਿਹੜਾ ਕਿ ਬੱਸ ਦਾ 150 ਲੈਂਦੇ ਆ, ਇਹ ਸਸਤਾ ਜ਼ਰੀਆ ਹੈਗਾ ਵਾ। ਫਿਰ ਫੈਸਲਾਬਾਦ ਵੀ 200 ਹੈਗਾ, ਜਦੋਂ ਕਿ ਫੈਸਲਾਬਾਦ ਦੂਸਰੇ ਬੱਸਾਂ ਨਾਲ ਆਏਗਾ 300 ਰੁਪਏ ਕਿਰਾਇਆ। ਹੁਣ ਰੇਲਵੇ ਹਜੇ ਵੀ ਸਸਤੀ ਹੈਗੀ ਆ ਆਵਾਮ ਲਈ। ਬਹਰਹਾਲ ਜੀ ਇੱਥੋਂ ਕਰਾਚੀ ਦਾ ਕਿਰਾਇਆ 3250 ਤੇ 50 ਰੁਪਏ ਆ, हैदराबाद ਦਾ 2600, ਨਵਾਬ ਸ਼ਾਹ ਦਾ 2500, ਮਹਿਰਾਬਪੁਰ ਦਾ 2250, ਰੋੜੀ ਦਾ 2200, ਸਾਦਕਾਬਾਦ ਦਾ 1550, ਖਾਨਪੁਰ ਦਾ ਵੀ 1550 ਆ, ਬਾਵਲਪੁਰ 1050, ਲੋਧਰਾ 1050, ਦੁਨੀਆਪੁਰ 700, ਜਾਨੀਆਂ 600, ਖਾਨੇ ਵਾਲਾ 350, ਅਬਦੁਲ ਹਕੀਮ 300, ਸ਼ੋਰਪੁਰ 200। ਲਓ ਜੀ। ਅੱਛਾ, ਲਾਹੌਰ ਤੋਂ ਨਾ ਪਹਿਲੇ ਇੱਥੇ ਚੱਲਦੀ ਸੀ ਟ੍ਰੇਨ ਜਿਹੜੀ ਜਿਹੜੀ ਇਹ ਲੋਅਰ ਏਸੀ ਉਹਦੇ ਚ ਹੈ ਸੀ, ਉਹ ਲੋਅਰ ਏਸੀ ਪਾਰਲਰ, ਤੇ ਉਹ ਇੱਥੇ ਤਕਰੀਬਨ ਇੱਕ ਦਫਾ ਆਉਂਦੀ, ਸਵੇਰ ਜਾਂਦੀ ਸੀ ਫਿਰ ਰਾਤ ਨੂੰ ਆਉਂਦੀ ਸੀ। ਉਹਦੇ ਤੇ ਵੀ ਬੜੀ ਦਫਾ ਇੱਥੇ ਨਾ ਟ੍ਰੇਨ ਚ ਲਾਹੌਰੋਂ ਆਉਣ ਦਾ ਇਤਫਾਕ ਹੋਇਆ। ਹਾਂ ਹਾਂ, ਲੇਕਿਨ ਉਹ ਹੁਣ ਟ੍ਰੇਨ ਖਤਮ ਹੋ ਗਈ, ਇੱਥੇ ਨਹੀਂ ਨਜ਼ਰ ਆ ਰਹੀ। ਉਹ ਲਾਹੌਰ ਤੋਂ ਕੋਈ ਵੀ ਪਾਕਿਸਤਾਨ ਤੇ ਮਿਲਤ ਦੋਨਾਂ ਦੇ ਵਿੱਚ ਲੋਅਰ ਏਸੀ ਵੀ ਹੈ ਆ, ਏਸੀ ਸਟੈਂਡਰਡ ਵੀ ਹੈ। ਨਹੀਂ, ਮੈਂ ਗੱਲ ਕਰ ਰਿਹਾ ਕਿ ਲਾਹੌਰੋਂ ਇਸ ਵਕਤ ਇੱਥੇ ਕੋਈ ਡਾਇਰੈਕਟ ਟ੍ਰੇਨ ਦਾ ਨਹੀਂ ਹੈ। ਹਾਂ, ਲਾਹੌਰ ਤੋਂ ਇੱਥੇ ਬਿਲਕੁਲ। ਹਾਂ, ਇਹ ਕਹਿ ਰਹੀ ਸੀ। ਅੱਛਾ ਜੀ, ਲਓ ਜੀ। ਮੈਂ ਐਪ ਤੇ ਵੀ ਚੈੱਕ ਕੀਤਾ ਆ, 2 ਹੀ ਟ੍ਰੇਨਾਂ ਆ ਪਾਕਿਸਤਾਨ ਤੋਂ। ਹਾਂ, ਪਹਿਲੇ ਤੁਹਾਡੇ ਕੋਲ ਲਾਹੌਰ ਜਾਣੇ ਲਈ ਨਾ 2 ਆਪਸ਼ਨਾਂ ਸੀ। ਇੱਕ ਮੇਰਾ ਖਿਆਲ ਹੈ ਜੀ ਮਿਲਤ ਲਾਹੌਰ ਤੋਂ ਤਾਂ ਨਹੀਂ ਹੁੰਦੀ। ਨਹੀਂ ਚੈੱਕ ਕਰੋ ਮੈਨੂੰ। ਹਾਂ, ਅੱਛਾ ਨਾ, ਹਰ ਸ਼ਹਿਰ ਦਾ, ਹਰ ਪਿੰਡ ਦਾ ਕੋਈ ਨਾ ਕੋਈ ਵਜ੍ਹਾ ਤਸਮੀਆ ਹੁੰਦੀ ਆ ਵੀ ਉਹਦਾ ਨਾਂ ਕਿਵੇਂ ਪੈਂਦਾ। ਰਾਣਾ ਸਾਹਿਬ, ਮੈਂ ਸੁਣਿਆ ਵੀ ਇਹਨੂੰ ਗੋਜਰਾ ਨਾ ਤਾਂ ਕਹਿੰਦੇ ਆ, ਤੁਸੀਂ ਇੱਧਰਲੀ ਸਾਈਡ ਤੇ ਆ ਜਾਓ ਵੀ ਇਹਦੇ 'ਚ 2 ਗੱਲਾਂ ਸਾਹਮਣੇ ਆਈਆਂ ਵੀ ਇੱਕ ਤਾਂ ਇਹ ਹੈਗਾ ਆ ਵੀ ਇੱਥੇ ਜਿਹੜਾ ਆ ਹਿੰਦੂ, ਮੁਸਲਮਾਨ ਤੇ ਸਿੱਖ ਹੈ ਇੱਥੇ ਦੇ ਵਾਸੀ ਸੀਗੇ, ਤੇ ਗਾਏ ਨੂੰ ਕਹਿੰਦੇ ਆ ਜੀ ਗਾਓ ਹੈ, ਤੇ 4 ਇੱਥੇ ਗਾਵਾਂ ਦਾ ਜਿਹੜਾ ਬਹੁਤ ਵੱਡੀ ਉਹ ਸੀਗੀ ਚਰਾਗਾ ਸੀਗੀ। ਇਸ ਵਜ੍ਹਾ ਤੋਂ ਗਾਓ 4 ਹੌਲੀ ਹੌਲੀ ਗਾਓ 4 ਤੋਂ ਹੁੰਦੇ ਨਾ ਇਹਨਾਂ ਗੋਜਰਾ ਬਣ ਗਿਆ। ਇੱਕ ਤਾਂ ਇਹ ਗੱਲ ਆ। ਦੂਜੀ ਗੱਲ ਇਹ ਹੈਗੀ ਆ ਵੀ ਕਹਿੰਦੇ ਆ ਵੀ ਇਹ ਗੁਜ਼ਰਗਾਹ ਸੀਗੀ, ਵੀ ਯਾਨੀ ਕਿ ਮੰਡੀ ਦਾ ਰਸਤਾ ਸੀ, ਇੱਥੋਂ ਅਨਾਜ ਦਾ ਲੈਣ ਜਾਣ ਦਾ। ਉਹ ਗੁਜ਼ਰਗਾਹ ਤੋਂ ਜੀ ਇਹ ਬਣਿਆ ਗੋਜਰ ਰਾਹ ਤੋਂ ਫਿਰ ਅੱਗੇ ਤੋਂ ਅੱਗੇ ਬਣ ਗਿਆ ਜਨਾਬ ਜੀ ਗੋਜਰਾ। ਤੁਸੀਂ ਇਹਦੇ ਬਾਰੇ ਕੀ ਕਹਿੰਦੇ? ਅੱਛਾ, ਇਹ ਤਾਂ ਤੁਹਾਡੀ ਵਜ੍ਹਾ ਤਸਮੀਆਂ ਵਾਲੀ ਤੇ ਗੱਲ ਜਿਹੜੀ ਹੈ ਨਾ, ਉਹ ਕਿਉਂਕਿ ਅਸਲ 'ਚ ਕੋਈ ਪੁਰਾਣਾ ਬੰਦਾ ਯਾਨੀ ਕਿ ਮਿਲਦਾ ਨਾ, ਉਹਦੇ ਕੋਲੋਂ ਗੱਲ ਕਰਦੇ, ਤੇ ਤੁਸੀਂ ਹਿਸਟਰੀ ਤੋਂ ਪੜ੍ਹੀ ਹੈ, ਠੀਕ ਹੈ। ਮੈਂ ਹੋਰ ਗੱਲ ਕਰਨ ਲੱਗਾ ਸੀ। ਕਹਿੰਦੇ ਕਿ ਜਦੋਂ ਕਿਸੇ ਘਰ ਦੇ ਮਕੀਨ ਚਲੇ ਜਾਂਦੇ ਆ ਨਾ, ਤੇ ਉਹ ਫਿਰ ਘਰ ਉੱਜੜ ਜਾਂਦੇ ਆ। ਹਾਏ ਹਾਏ ਹੈ। ਤੇ ਮੈਨੂੰ ਇੰਜ ਲੱਗਦਾ ਕਿ ਨਾ ਇਹ ਜਿਹੜਾ ਸਬ ਕੰਟੀਨੈਂਟ ਸੀ ਨਾ, ਇਹਦੇ ਮਕੀਨ ਅੰਗਰੇਜ਼ ਸੀ। ਹੈ। ਹੁਣ ਜਦੋਂ ਅਸੀਂ ਨਹਿਰਾਂ ਨੂੰ ਦੇਖਦੇ ਹਾਂ, ਜਦੋਂ ਅਸੀਂ ਟ੍ਰੇਨਾਂ ਨੂੰ ਦੇਖਦੇ ਹਾਂ, ਹੈ, ਤੇ ਇੰਜ ਲੱਗਦਾ ਕਿ ਜਿਹੜਾ ਵਾ ਨਾ ਵੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਨਾ ਇਹ ਉਜੜ ਗਏ। ਇਹ ਰੇਲਵੇ ਸਟੇਸ਼ਨ, ਰੇਲਵੇ ਲਾਈਨ ਜਿਹੜੀ ਕਿ 1899 ਚ ਨਹੀਂ, ਤੇ ਅੱਜ ਤੋਂ 40-50 ਸਾਲ ਪਹਿਲੇ ਨਾ ਬੜੀ ਅੱਛੀ ਕੰਡੀਸ਼ਨ 'ਚ ਹੈ ਸੀ। ਕਿ ਇੱਥੇ ਆ ਦੇਖੋ ਨਾ, ਸਭ ਤੋਂ ਸੇਫ ਤੇ ਸਭ ਤੋਂ ਸਸਤਾ ਸਫ਼ਰ ਇਹ ਮੇਨ ਇੰਟਰੈਂਸ ਸੀ। ਇਹ ਮੇਨ ਇੰਟਰੈਂਸ ਬੰਦ ਆ ਹੈ। ਉਹ ਜਿਹੜਾ ਇਕਾਨਮੀ ਵਾਲਾ ਉਹ ਬੰਦ ਪਿਆ ਵਾ, ਤੇ ਸਿਰਫ ਥੋੜੀ ਜਿਹੀ ਜਗ੍ਹਾ ਜਿੱਥੇ ਕਿ ਪੈਸੇਂਜਰ ਟ੍ਰੇਨਾਂ ਸੀ, ਲਾਹੌਰ ਵਾਲੀਆਂ ਟ੍ਰੇਨਾਂ ਸੀ, ਜਿਹੜੀਆਂ ਕੋਈ ਮੇਰੇ ਖਿਆਲ 10 ਟ੍ਰੇਨਾਂ ਇੱਥੇ ਨਾ ਹੋਣਗੀਆਂ। ਅਸੀਂ ਆਪਣੇ ਸਟੇਸ਼ਨ ਨੂੰ ਰੋਨੇ ਆ ਜੀ, ਉੱਥੇ 4 ਟ੍ਰੇਨਾਂ ਸੀ ਤੇ ਇੱਕ ਚੱਲਦੀ ਆ। ਹਾਂ, ਇੱਕ ਚੱਲਦੀ। ਇਹ ਤਾਂ ਮੇਨ ਰੂਟ ਤਹਿਸੀਲ ਜੀ, ਨਾਲੇ ਤਹਿਸੀਲ ਦਾ ਤੇ ਇੱਥੇ ਮੈਂ ਦੇਖਿਆ, ਮੈਂ ਐਪ ਤੇ ਵੀ ਦੁਬਾਰਾ ਦੇਖਿਆ, 2 ਹੀ ਆ, ਪਾਕਿਸਤਾਨ ਤੇ ਮਿਲਤ ਹੀ ਆ ਬਸ। ਇੱਕ ਲਾਲਾ ਮੂਸਾ ਤੋਂ ਚੱਲ ਕੇ ਕਰਾਚੀ ਜਾਂਦੀ ਹੈ, ਤੇ ਦੂਸਰੀ ਜਿਹੜੀ ਹੈ ਨਾ ਉਹ ਪਿੰਡੀ ਤੋਂ ਚੱਲ ਕੇ। ਹਾਂ, ਪਿੰਡੀ। ਹਾਂ, 2 ਹੀ ਇਹਨਾਂ ਦੀਆਂ ਲਾਲਾ ਮੂਸਾ ਤੋਂ ਲੈ ਕੇ ਤੇ ਕਰਾਚੀ ਤੱਕ ਦਾ ਇਹਨਾਂ ਦਾ। ਹਾਂ, ਤੇ ਇਹ ਯਾਨੀ ਕਿ ਤੁਸੀਂ ਇਹ ਦੇਖ ਲਓ ਕਿ ਉਹ ਹੁਣ ਜਦੋਂ ਚਲੇ ਗਏ ਆ ਨਾ, ਉਹਨੇ ਕਿਹਾ ਵੀ ਅਸੀਂ ਤੁਹਾਡੀਆਂ ਜਗ੍ਹਾ ਵੀ ਨਹੀਂ ਰਹਿਣ ਦੇਣੀਆਂ। ਹਾਂ, ਸਹੀ ਗੱਲ। ਉਹ ਹੁਣ ਬਸ ਇਹ ਆ ਵੀ ਹੁਣ ਥੋੜੇ ਜਿਹੇ ਸਾਲਾਂ 'ਚ ਤੁਹਾਡਾ ਐਕਸਪੀਰੀਅੰਸ ਹੈ ਵੀ ਆ, ਤੇ ਤੁਸੀਂ ਇਹ ਪਲਾਨ ਵੀ ਕੀਤਾ ਹੋਇਆ ਕਿ ਤੁਸੀਂ ਟ੍ਰੇਨ ਦਾ ਸਫ਼ਰ ਕਰਨਾ ਹੈ। ਤੁਸੀਂ ਇਸ ਤੋਂ ਅੱਛਾ ਸਫ਼ਰ ਨਹੀਂ ਹੈ। ਯਕੀਨ ਕਰੋ, ਮੈਂ ਬੰਦਿਆਂ ਨੂੰ ਕਹਿੰਦੇ ਸੁਣਿਆ ਕਿ ਜਿਤਨੀ ਫੈਂਟਸੀ ਟ੍ਰੇਨ ਦੇ ਸਫ਼ਰ ਦੀ ਆ ਨਾ, 에ਅਰ ਬੱਸ ਦੀ ਵੀ ਨਹੀਂ ਹੈ, ਨਾ ਜੀ ਨਾ। ਕਿਸੇ ਵੀ ਸਫ਼ਰ ਦੀ ਨਹੀਂ ਹੈ। ਟ੍ਰੇਨ ਦਾ ਸਫ਼ਰ ਦੁਨੀਆ 'ਚ ਲਗਜ਼ਰੀ ਤਰੀਨ ਸਫ਼ਰ ਜਿਹੜਾ ਵਾ ਨਾ ਟ੍ਰੇਨ ਦਾ ਗਿਣਿਆ ਜਾਂਦਾ। ਔਰ ਮੈਂ ਕਿਹਾ ਇੱਥੋਂ ਜਦੋਂ ਲਾਹੌਰੋਂ ਆਈਦਾ ਸੀ ਨਾ, ਤੇ ਇੱਥੇ ਉਤਰੀਦਾ ਸੀ, ਇੰਜ ਲੱਗਦਾ ਸੀ ਜਿਸ ਤਰ੍ਹਾਂ ਆਪਣੇ
ਘਰ ਦੇ ਕਮਰੇ ਚੋਂ ਬਰਾਮਦੇ 'ਚ ਉਤਰ ਗਈਆਂ। ਬਿਲਕੁਲ ਕੋਈ ਥਕਾਵਟ ਨਹੀਂ, ਬੜੇ ਆਰਾਮ ਨਾਲ ਜਿਹੜਾ ਵਾ ਨਾ ਇੱਥੋਂ ਉਤਰਨਾ ਤੇ ਇੱਥੋਂ ਕੋਈ ਟੈਕਸੀ ਫੜਨੀ ਤੇ ਪਿੰਡ ਜਿਹੜਾ ਨਾ ਚਲੇ ਜਾਈਦਾ ਸੀ। ਤੇ ਇਹ ਹੁਣ ਜੇ ਦੇਖ ਕੇ ਨਾ ਮੈਨੂੰ ਤਾਂ ਬਹੁਤ ਯਾਨੀ ਕਿ ਜਿਹੜਾ ਵਾ ਨਾ ਦੁੱਖ ਹੋ ਰਿਹਾ। ਇਸ ਤਰ੍ਹਾਂ ਹੀ ਲੱਗ ਰਿਹਾ ਕਿ ਜਿਸ ਤਰ੍ਹਾਂ ਕੋਈ ਕਬਰਸਤਾਨ ਨਹੀਂ ਹੁੰਦਾ ਪਰ ਉਹ ਉਜੜਿਆ ਪਿਆ ਹੋਵੇ। ਮੇਰੇ ਬਾਹਮਣੀ ਵਾਲੇ ਸਾਡੇ ਬਾਹਮਣੀ ਵਾਲੇ ਦੇ ਨਾ ਪ੍ਰੋਫੈਸਰ ਰਾਣਾ ਮੁਹੰਮਦ ਅਰਸ਼ਦ ਕਮਲ ਸਾਹਿਬ, ਉਹ ਇੱਥੋਂ ਹੀ ਉੱਠ ਕੇ ਨਾ ਹੁਣ ਗੁਜਰਾਂ ਵਾਲੇ ਗਏ ਆ ਕੰਗਣੀ ਵਾਲੇ। ਮੇਰੇ ਬੜੇ ਪਿਆਰੇ ਕੁਲੀਗ ਵੀ ਆ ਤੇ ਤੁਹਾਡੇ ਵਿਊਅਰ ਵੀ ਬੜੇ ਪਿਆਰੇ, ਤੁਹਾਡੇ ਵੀ ਬੜੇ ਕਦਰਦਾਨ। ਰਾਤੀ ਮੈਂ ਤਸਵੀਰ ਭੇਜੀ ਤੇ ਬੜੀ ਕਮਾਲ ਦੀ ਤਹਿਰੀਰ ਉਹਨਾਂ ਨੇ ਲਿਖੀ। ਨਹੀਂ ਉਹ ਹੁਣ ਇੱਥੇ ਹੋਣਗੇ ਬਾਹਮਣੀ ਵਾਲੇ? ਨਹੀਂ ਉਹ ਤਾਂ ਨਹੀਂ ਹੋਣਗੇ, ਬਸ ਇਹ ਮੈਂ ਕਿਹਾ ਵੀ ਜੇ ਇੱਧਰ ਕਿਤੇ ਬਾਹਮਣੀ ਵਾਲੇ ਦੇ ਨੇੜੇ ਹੋਇਆ ਤੇ ਅਸੀਂ ਆਪਾਂ ਉਹਦਾ ਸਲਾਮ ਪਹੁੰਚਾ ਦਾਂਗੇ ਨਾ। ਰਾਣਾ ਸਾਹਿਬ ਅਸੀਂ ਗੋਜਰੇ ਫਿਰ ਰਹੇ ਹਾਂ ਜੀ। ਚਲੋ ਜੀ, ਇਹੀ ਸਰਪ੍ਰਾਈਜ਼ ਸੀ ਤੁਹਾਡੇ ਵਾਸਤੇ। ਮੈਂ ਉਹੀ ਕਹਿ ਰਿਹਾ ਸੀ ਕਿ ਇੱਥੇ ਜਿਹੜੀ ਹਾਲਤ ਆ ਨਾ ਹੈ ਇਹ ਬਿਲਡਿੰਗ ਦੀ, ਟ੍ਰੇਨਾਂ ਦੀ, ਹਰ ਅੱਛਾ ਦੁਨੀਆ 'ਚ ਤਰੱਕੀ ਹੁੰਦੀ ਆ ਵੀ ਜਿੱਥੇ 4 ਉੱਥੇ 12 ਟ੍ਰੇਨਾਂ ਚੱਲ ਜਾਂਦੀਆਂ। ਆ ਪਾਕਿਸਤਾਨ 'ਚ ਰਿਵਰਸ ਗੇਅਰ ਲੱਗਾ ਆ ਵੀ ਇੱਥੇ 10 ਟ੍ਰੇਨਾਂ ਤੋਂ ਘੱਟ ਕੇ 2 ਟ੍ਰੇਨਾਂ ਤੇ ਆ ਗਈ ਆ ਗੱਲ। ਰੇਲਵੇ ਟਰੈਕ ਦੀ ਲੰਬਾਈ ਘਟ ਗਈ ਹੈ। ਮੇਰਾ ਖਿਆਲ ਹੈ ਕਿ ਸਿਰਫ ਇੱਕ ਟਾਈਮ ਜਿਹੜੀ ਲੰਬਾਈ ਸੀਗੀ ਉਹ ਘਟ ਗਈ ਹੋਈ ਹੈ। ਮੈਨੂੰ ਤਾਂ ਲੱਗਦਾ ਇੱਕ ਕੰਮ ਰਾਕੀ ਰਹਿ ਗਿਆ, ਆ ਰੇਲਵੇ ਟਰੈਕ ਪੱਟਣ ਵਾਲਾ ਰਹਿ ਗਿਆ। ਮੈਂ ਪੱਟੀ ਜਾ ਰਹੇ ਹਾਂ ਨਹੀਂ ਇਹਦੇ ਜਲਦੀ ਕੰਮ ਹੋਣਾ ਚਾਹੀਦਾ ਯਾਰ, ਤੇਜ਼ ਇਹਨੂੰ ਨਾ ਜਲਦੀ। ਇਹ ਇਹਨਾਂ ਦੀ ਨਿਸ਼ਾਨੀਆਂ ਇਹ ਕਿਸੇ ਨਹਿਰਾਂ ਦੇ ਨਾ ਦਰਖਤ ਅਸੀਂ ਪੱਟ ਲਏ, ਬਾਕੀ ਇਹ ਜਿਹੜੀਆਂ ਨਹਿਰਾਂ ਨਾ ਇਹ ਹੁਣ ਪਾਣੀ ਦਾ ਕਰਕੇ ਨਾ ਐਵੇਂ ਰੱਖੀਆਂ ਆਈਆਂ ਵਾ ਅਸੀਂ, ਵਰਨਾ ਅਗਰ ਜੇ ਬੱਸ ਚੱਲਦਾ ਤੇ ਅਸੀਂ ਇਹ ਨਹਿਰਾਂ ਵੀ ਬੰਦ ਕਰ ਦੇਣੀਆਂ ਸੀ। ਦਰਖਤ ਅਸੀਂ ਸਾਰੇ ਤਕਰੀਬਨ ਖਤਮ ਕਰ ਦਿੱਤੇ ਆ। ਤੇ ਹਾਂਜੀ ਹੁਣ ਆਪਾਂ ਚੱਲੀਏ ਜੀ ਗੱਲਾਂ ਮੰਡੀ। ਚੱਲੇ ਗੱਲਾਂ ਚਲੋ ਜੀ। ਲਓ ਜੀ ਅਸੀਂ ਹੁਣ ਜਾ ਰਹੇ ਹਾਂ ਜੀ ਗੱਲਾਂ ਮੰਡੀ। ਅੱਛਾ ਕਹਿੰਦੇ ਆ ਰਾਣਾ ਸਾਹਿਬ ਵੀ ਇੱਕ ਤਾਂ ਇਹ ਮਵੇਸ਼ੀਆਂ ਦੀ ਪਹਿਚਾਣ ਸੀਗੀ ਇਹ ਗੋਜਰਾ ਹੈ, ਫਿਰ ਕਹਿੰਦੇ ਆ ਗੜ ਮੱਲਾ ਸਬਜ਼ੀ ਮੰਡੀ ਤੇ ਨਈ ਮੰਡੀ, ਇੱਥੇ ਕਹਿੰਦੇ ਆ ਇਹ ਹਿੰਦੂਆਂ ਦਾ ਇਲਾਕਾ ਸੀਗਾ। ਮਹੱਲਾ ਸਿੱਖਾਂ, ਮਸਜਿਦ ਗਲੀ, ਮਹਿੰਦੀ ਮਹੱਲਾ ਇੱਥੇ ਮੁਸਲਮਾਨ ਆਬਾਦ ਸੀਗੇ। ਤੇ ਜਿਹੜਾ ਮੇਨ ਬਾਜ਼ਾਰ ਸੀ ਨਾ ਉੱਥੇ ਸਿੱਖ ਆਬਾਦੀ ਸੀਗੀ। ਤੇ ਉੱਥੇ ਹੁਣ ਵੀ ਕਹਿੰਦੇ ਆ ਮੰਦਿਰ ਤੇ ਗੁਰਦੁਆਰੇ ਹੈ ਉਹਨਾਂ ਦੇ ਅਸਾਰ ਮੌਜੂਦ ਆ। ਤੇ ਇਹਦੇ ਨਾਲ ਹੀ ਅਸੀਂ ਇਸ ਵੇਲੇ ਪਹੁੰਚ ਗਏ ਆ ਜੀ ਮੰਡੀ ਦੇ ਵਿੱਚ। ਇਹ ਹੈਗੀ ਜੀ ਗੱਲਾਂ ਮੰਡੀ ਤੇ ਇਹ ਤੁਸੀਂ ਦੇਖੋ ਰੌਂਡ ਬੋਰਡ ਦੀ ਹੈ ਨਾ ਹਾਂ 4 ਗੇਟ ਹੈ। ਹਾਂਜੀ ਤੁਸੀਂ ਗੱਲ ਹਾਂਜੀ ਇਹ ਵੈਸੇ ਗੱਲਾਂ ਮੰਡੀ ਜਿਹੜੀ ਹੈ ਨਾ ਆ ਕੇ ਫਿਰ ਵੀ ਕੁਝ ਨਾ ਕੁਝ ਖੁਸ਼ੀ ਹੋਈ ਆ ਕਿ ਇੱਥੇ ਹਲੇ ਵੀ ਕੁਝ ਕੰਮ ਆ। ਰੇਲਵੇ ਸਟੇਸ਼ਨ ਵਾਲਾ ਹਾਲ ਨਹੀਂ ਹੈ, ਯਾਨੀ ਕਿ ਗੱਲਾਂ ਮੰਡੀ ਪਹਿਲੇ ਵੀ ਬਹੁਤ ਜ਼ਿਆਦਾ ਕੰਮ ਸੀ ਤੇ ਹੁਣ ਵੀ ਕੰਮ ਇੱਥੇ ਇਹਦੇ ਖਾਦ ਦੇ ਬਹੁਤ ਸਾਰੇ ਡੀਲਰ ਇੱਥੇ ਹੀ ਹੈ। ਬਾਕੀ ਬੀਜ ਵਾਲੇ ਹੈ ਆ, ਪੈਸਟੀਸਾਈਡ ਦਾ ਇੱਥੇ ਕੰਮ ਤਕਰੀਬਨ ਸਾਰਾ ਜਿਹੜਾ ਵਾ ਨਾ ਹਾਂ ਗੱਲਾਂ ਮੰਡੀ ਹੈ। ਮੱਕੀ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਆ ਰਹੀ ਆ। ਤੇ ਇਸ ਮੰਡੀ ਦੇ ਨਾ 4 ਗੇਟ ਆ ਤੇ ਇੱਕ ਸ਼ਹਿਰ ਵਾਲੇ ਪਾਸੇ ਆ, ਇੱਕ ਉਹ ਜਿੱਧਰੋਂ ਦੀ ਅਸੀਂ ਗੁਜ਼ਰੇ ਆ ਹਾਜੀ ਸਾਖ ਦਾ ਦਫ਼ਤਰ ਉੱਧਰ ਸੀ, ਤੇ ਇੱਕ ਇਹ ਗੇਟ ਹੈ ਆ ਟੋਬੇ ਰੋਡ ਤੇ ਕੋਲ ਦਾ ਵਾ, ਇੱਕ ਜਿਹੜਾ ਵਾ ਉਹ ਕਾਇਦੇ ਆਜ਼ਮ ਰੋਡ ਤੇ ਠੀਕ ਹੈ ਆ ਤੇ ਮੇਨ ਬਾਜ਼ਾਰ ਤੇ। ਲਓ ਜੀ ਅਸੀਂ ਇਸ ਵੇਲੇ ਗੋਜਰਾ ਸ਼ਹਿਰ ਦੇ ਥਾਣਾ ਬਾਜ਼ਾਰ ਦੇ ਵਿੱਚ ਖਲੋਤੇ ਆ ਤੇ ਬਾਜ਼ਾਰ ਜਿਹੜੇ ਬਾਜ਼ਾਰ 'ਚ ਵੀ ਜਾਂਦੇ ਆ ਨਾ ਉੱਥੇ ਝੰਡੇ ਤੇ ਬਾਜ਼ਾਰ ਹਰੇ ਭਰੇ ਨਜ਼ਰ ਆਉਂਦੇ ਆ। ਜਿੱਧਰ ਨੂੰ ਵੀ ਨਿਗਾਹ ਮਾਰੀਏ ਨਾ ਹਰ ਪਾਸੇ ਆ ਬਾਜਿਆਂ ਵਾਲੇ ਬੇਲੀ ਹੈ। ਬਾਜੇ ਤੋਂ ਬਗੈਰ ਤਾਂ ਸਾਡੀ 14 ਅਗਸਤ ਵੀ ਨਹੀਂ ਹੁੰਦੀ। ਰਾਣਾ ਸਾਹਿਬ ਕੀ ਖਿਆਲ ਆ? ਬਿਲਕੁਲ ਰਾਣਾ ਸਾਹਿਬ ਪੈਸੇ ਕੱਢੀ ਖੜੇ ਉਹ ਮੈਂ ਕਿਹਾ ਉੱਥੇ ਪਕੌੜੇ ਲੈਣੇ ਆ। ਪਕੌੜੇ ਕੋਈ ਖਾਸ ਪਕੌੜੇ ਆ? ਹਾਂ ਇਹ ਹੈਗੇ ਆ ਜੀ ਮੌਲਵੀ ਦੇ ਪਕੌੜੇ। ਅੱਛਾ ਤੇ ਪਹਿਲਾਂ ਤਾਂ ਇੱਥੇ ਨਾ ਹੁੰਦਾ ਸੀ ਕਿਸੇ ਇਹ ਮੇਨ ਕਾਇਦੇ ਆਜ਼ਮ ਰੋਡ ਤੇ ਹੁੰਦੀ ਸੀ, ਇੱਥੇ ਲਿਖਿਆ ਹੁੰਦਾ ਸੀ ਵੀ यहाँ पे बेसन और आटे के पकौड़े मिलते हैं। ਆਟੇ ਦੇ ਤਾਂ ਮਿਲਾਵਟ ਵਾਲੇ ਹੁੰਦੇ ਨਾਲੇ। ਲੇਕਿਨ ਭਾਈ ਉਹ ਜੋ ਵੀ ਮਿਲਾਵਟ ਹੈ ਨਾ ਇੰਨਾ ਜ਼ਿਆਦਾ ਕਿ ਇਹਨਾਂ ਦਾ ਚੰਗਾ ਵੱਡਾ ਥਾਲ ਸੀ ਤੇ ਉਹਦੇ ਥਾਲ ਤੋਂ ਜਿਹੜਾ ਵਾ ਨਾ ਕੱਢ ਕੇ ਯਾਨੀ ਕਿ ਇੱਥੇ ਜਿਹੜੀਆਂ ਬੀਬੀਆਂ ਆਉਂਦੀਆਂ ਨੇ ਯਾਨੀ ਕਿ ਸ਼ਾਪਿੰਗ ਤੋਂ ਇਲਾਵਾ ਦੂਸਰਾ ਅੰਤਰ ਇਹੀ ਹੁੰਦਾ ਵੀ ਇਹਨਾਂ ਨੇ ਪਕੌੜੇ ਖਾਣੇ। ਪਰ ਇਹਨਾਂ ਦੀ ਜਿਹੜੀ ਚਟਣੀ ਆ ਉਹ ਹੁਣ ਗੱਲ ਹੋਏਗੀ ਉਦੋਂ ਹੁਣ ਰਾਸ਼ਾ ਬਹੁਤ ਬੀਬੀਆਂ ਦਾ ਦੁਕਾਨ ਤੇ। ਮੈਂ ਸਿਰਫ ਪਕੌੜੇ ਫੜ ਲੈਣਾ ਤੇ ਬਾਕੀ ਗੱਲ ਆਪਾਂ ਗੱਡੀ 'ਚ ਕਰਾਂਗੇ। ਉੱਥੇ ਮੈਂ ਉਧਰ ਨੂੰ ਕੈਮਰਾ ਰਾਣਾ ਸਾਹਿਬ ਤਾਂ ਹੀ ਨਹੀਂ ਕਰ ਰਿਹਾ ਹੈਗਾ ਵੀ ਉਧਰ ਤਾਂ ਰਸ਼ ਇੰਨਾ ਲੱਗਿਆ ਹੋਇਆ ਤੇ ਬੀਬੀਆਂ ਭੈਣਾਂ ਨੇ ਤੇ ਵੀ ਮੈਂ ਕਹਿੰਦਾ ਵੀ ਇਹ ਪਕੌੜੇ ਆ ਕਿ ਇੱਥੇ ਪਤਾ ਨਹੀਂ ਸੁਨਿਆਰੇ ਦੀ ਦੁਕਾਨ ਆ। ਹਾਂ ਨਹੀਂ ਉਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ ਕੋਈ ਮੁਫਤ ਸ਼ੈ ਨਹੀਂ ਵੰਡੀ ਜਾ ਰਹੀ। ਸੁਨਿਆਰਿਆਂ ਦਾ ਵੀ ਦੇਖਣਾ ਆਹੋ ਚਲੋ ਫਿਰ ਰਾਣਾ ਸਾਹਿਬ ਤੁਸੀਂ ਲੈ ਆਓ ਪਕੌੜੇ। ਹਾਂ ਤੈਨੂੰ ਮੈਂ ਕਿਹਾ ਦਿਖਾ ਦਵਾਂ ਤੇਰੇ ਬੰਦਰੀ। ਇੱਥੇ ਨੋਟ ਚੰਗਾ ਬੜਾ ਇੱਥੇ ਦੇਖ ਕੇ ਜਾਣਾ ਬਾਅਦ ਵਿੱਚ।
ਆ 200 ਦੇ ਪਕੌੜੇ ਲਓ ਜੀ ਰਾਣਾ ਸਾਹਿਬ ਪਕੌੜੇ ਲੈ ਕੇ ਆ ਗਏ ਆ। ਹਾਂਜੀ ਇਹ ਪਕੌੜੇ ਲੈਂਦੇ 200 ਰੁਪਏ ਦੇ ਨਾ ਪਕੌੜੇ ਆਏ ਆ 550 ਦੇ ਦਿੰਦੇ ਕਿਲੋ। ਇੱਕ ਬੰਦਾ ਔਰਤਾਂ ਨੂੰ ਦਿੰਦਾ, ਇੱਕ ਬੰਦਾ ਬੰਦਿਆਂ ਨੂੰ ਦਿੰਦਾ। ਅੱਛਾ ਤੇ ਕੋਈ ਇੱਕ ਵਾਰ ਚ 10 ਕਿਲੋ ਆਂਦੇ, ਪਹਿਲੇ ਮੁੱਗੇ ਸੀ, ਆ ਨਵੇਂ 10 ਕਿਲੋ ਆਏ। ਪਰ ਮੇਰੇ ਦੇਖਦੇ ਦੇਖਦੇ ਮੈਂ ਕਹਿੰਦਾ ਆ ਹੁਣ ਮੈਂ ਦੁਕਾਨ ਦਿਖਾ ਦਿੰਦਾ ਜੀ ਹੁਣ। ਹਾਂ ਇਹ ਆ ਉੱਥੇ ਦੇਖੋ ਵੀ ਤੁਸੀਂ ਹਲੇ ਵੀ ਰਸ਼ ਲੱਗਿਆ ਹੋਇਆ ਕਿੱਦਾਂ। ਆਹ ਦੁਕਾਨ ਆ ਜੀ ਇਹ ਪਕੌੜਿਆਂ ਵਾਲੇ ਮੌਲਵੀ ਦੀ। ਉਹ ਉੱਤੇ ਉਹ ਤਰਪਾਲ ਆਈ ਹੋਈ ਹੈ ਨਾਮ ਦੇ ਸਾਹਮਣੇ। ਬਹਰਾਲ ਜੀ ਰਾਣਾ ਸਾਹਿਬ ਆਪਣੀ ਹਿੰਮਤ ਕਰਕੇ ਲੈ ਆਏ ਆ। ਉੱਥੇ ਪਹਿਲਾਂ ਬੀਬੀਆਂ ਬੜਾ ਰਸ਼ ਸੀਗਾ। ਰਾਣਾ ਸਾਹਿਬ ਕਿੱਦਾਂ ਦੇ ਆ ਪਕੌੜੇ? ਠੀਕ ਆ ਇਹਨਾਂ ਦੇ। ਬਾਕੀ ਅਸਲ ਇਹਨਾਂ ਦੀ ਚੀਜ਼ ਆ ਚਟਨੀ। ਹਾਂ। ਉਹਦੀ ਖੁਸ਼ਬੂ ਜਿਹੜੀ ਹੈ ਨਾ ਬਹੁਤ, ਬਲਕਿ ਆ ਸਾਰੇ ਚੌਕ ਜੀ ਉਹਦੀ ਖੁਸ਼ਬੂ ਜਿਹੜੀ ਹੈ ਨਾ ਨਜ਼ਰ ਆਉਂਦੀ ਆ। ਤੇ ਠੀਕ ਹੋ ਗਿਆ ਜੀ, ਠੀਕ ਹੋ ਇਹ ਤੁਸੀਂ ਥੋੜਾ ਜਿਹਾ ਬਾਈਟ ਇੱਕ ਲੈ ਕੇ ਚੈੱਕ ਕਰ ਲਓ ਭਾਈ, ਮੇਰੇ ਤੇ ਨਾ ਰਿਓ। ਵਾਹ ਜੀ ਵਾਹ, ਬੜੇ ਟੇਸਟੀ ਆ ਜੀ, ਜ਼ਬਰਦਸਤ ਕਰੰਚੀ। ਹਾਂ ਕੀ ਬਾਤ ਹੈ, ਐਵੇਂ ਨਹੀਂ ਯਾਨੀ ਕਿ ਮਸ਼ਹੂਰ ਖਾਣੇ ਵਾਲੇ ਪੀਣੇ ਵਾਲੀਆਂ ਇੱਥੇ ਦੋ ਹੀ ਚੀਜ਼ਾਂ ਮਸ਼ਹੂਰ ਸੀ, ਮਹਾਨ ਦੀ ਬਰਫੀ ਤੇ ਮੌਲਵੀ ਦੇ ਪਕੌੜੇ। ਚਲਿਏ ਜੀ। ਚਲਿਏ। ਲਓ ਜੀ ਇਹ ਸੀਗਾ ਸਾਡਾ ਅੱਜ ਦਾ ਵਲੌਗ, ਜਿਹੜਾ ਕਿ ਅਸੀਂ ਟੂਰ ਆਫ ਪੰਜਾਬ ਜਿਹੜਾ ਅਸੀਂ ਪਲੇ ਲਿਸਟ ਦੇ ਵਿੱਚ ਖਾਣਾ ਬਣਾਇਆ ਨਾ, ਉਹਦਾ ਇਹ ਹਿੱਸਾ ਆ। ਤੇ ਉਹਦਾ ਇਹ ਪਹਿਲਾ ਹੀ ਵਲੌਗ ਸੀ ਜਿਹੜਾ ਅਸੀਂ ਤੁਹਾਡੇ ਤੱਕ ਪਹੁੰਚਾਤਾ। ਉਮੀਦ ਆ ਵੀ ਤੁਹਾਨੂੰ ਇਹ ਪਸੰਦ ਆਇਆ ਹੈ। ਹੈ ਤਾਂ ਟੁੱਟਿਆ ਫੁੱਟਿਆ ਸੀਗਾ, ਸਾਡਾ ਪਹਿਲਾ ਵਲੌਗ ਹੈ ਇਹ। ਪਹਿਲਾਂ ਅਸੀਂ ਕਦੇ ਇਹੋ ਜਿਹਾ ਵਲੌਗ ਜਿਹੜਾ ਆ ਵੀ ਬਾਹਰ ਕੋਈ ਪਿੰਡ ਨਹੀਂ ਦਿਖਾਇਆ, ਕੋਈ ਸ਼ਹਿਰ ਨਹੀਂ ਦਿਖਾਇਆ। ਤੇ ਫਿਰ ਹੌਲੀ ਹੌਲੀ ਬੰਦੇ ਨੂੰ ਤਜਰਬਾ ਹੁੰਦਾ, ਸਿੱਖਦਾ ਹੀ ਬੰਦਾ ਸਿੱਖਦਾ ਆ। ਤੇ ਇਨਸ਼ਾਅੱਲਾ ਤਾਲਾ ਅਸੀਂ ਇਹ ਸਿਲਸਿਲਾ ਜਿਹੜਾ ਨਾ ਇਹ ਜਾਰੀ ਰੱਖਾਂਗੇ ਤਾਂ ਤੁਹਾਡੇ ਤੱਕ ਇਦਾਂ ਵਲੌਗ ਜਿਹੜਾ ਨਾ ਪਹੁੰਚਾਉਂਦੇ ਰਵਾਂਗੇ। ਅਸੀਂ ਸ਼ਹਿਰ ਵੀ ਦਿਖਾਵਾਂਗੇ, ਅਸੀਂ ਪਿੰਡ ਵੀ ਦਿਖਾਵਾਂਗੇ। ਤੇ ਸਾਨੂੰ ਤੁਸੀਂ ਦੱਸਣਾ ਜ਼ਰੂਰ ਆ ਵੀ ਅਗਲਾ ਸ਼ਹਿਰ ਅਸੀਂ ਜਿਹੜਾ ਆ ਤੁਹਾਨੂੰ ਕਿਹੜਾ ਦਿਖਾਈਏ। ਸਾਡੀ ਇਸ ਵਲੌਗ ਦੇ ਵਿੱਚ ਗਲਤੀਆਂ ਕੀ ਸੀਗੀਆਂ ਉਹ ਵੀ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਦੱਸ ਸਕਦੇ ਆ, ਸਾਨੂੰ WhatsApp ਰਾਹੀਂ ਵੀ ਤੁਸੀਂ ਦੱਸ ਸਕਦੇ ਆ। ਤੇ ਇਹ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਜਦੋਂ ਤੁਸੀਂ ਕੋਈ ਚੰਗਾ ਮਸ਼ਵਰਾ ਦਿੰਦੇ ਆ ਨਾ। ਯਕੀਨ ਕਰੋ ਰੂਹ ਜਿਹੜਾ ਨਾ ਉਹ ਰਾਜੀ ਹੋ ਜਾਂਦਾ। ਤੇ ਹੁਣ ਅਸੀਂ ਜੀ ਸਾਡਾ ਹੈਗਾ ਆ ਵਾਪਸੀ ਦਾ ਵੇਲਾ। ਅਸੀਂ ਆਪਣੇ ਪਿੰਡ ਤੋਂ ਤਕਰੀਬਨ ਜਿਹੜਾ ਆ 40-45 ਕਿਲੋਮੀਟਰ ਸੀਗੇ, ਹੁਣ ਚੱਲਦੇ ਹਾਂ ਅਸੀਂ ਵਾਪਸ ਜੀ। ਤੇ ਆਖਰ ਦੇ ਉੱਤੇ ਮੇਰੀ ਉਹੀ ਗੱਲ ਆ ਜੀ ਵੀ ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।